AI ਦੇ ਨਾਲ ਲਗਾਤਾਰ ਸਿੱਖ ਜਜ਼ਬਾਤਾਂ ਨੂੰ ਜ਼ਖਮੀ ਕਰਨ ਵਾਲੀਆਂ ਫੋਟੋਆਂ ਤੇ ਵੀਡੀਓਜ਼ ਬਣ ਕੇ ਆ ਰਹੀਆਂ ਨੇ। ਸਾਫ਼ ਗੱਲ ਆ ਵੀ ਇਹ ਜਿਹੜੀਆਂ ਫੋਟੋਆਂ ਨੇ ਜਾਂ ਵੀਡੀਓਜ਼ ਨੇ AI ਨਾਲ ਬਣਾ ਕੇ ਪਾਉਣ ਵਾਲੇ ਲੋਕ ਸਿੱਖੀ ਅਤੇ ਸਿੱਖਾਂ ਦਾ ਜਲੂਸ ਕੱਢ ਕੇ ਖੁਸ਼ ਹੋਣ ਵਾਲੇ, ਜਿਨ੍ਹਾਂ ਨੂੰ ਮਾਨਸਿਕ ਤੌਰ ਤੇ ਤਸੱਲੀ ਮਿਲੇ, ਇਹ ਉਹ ਲੋਕ ਨੇ। ਇੱਥੇ ਤਾਂ ਜਿਨ੍ਹਾਂ ਦੋਸ਼ੀਆਂ ਦਾ ਸ਼ਰੇਆਮ ਪੁਲਿਸ ਨੂੰ ਪਤਾ ਹੁੰਦਾ, ਜਿਹਦਾ ਨਾਂ ਲੈ ਕੇ ਦੱਸਿਆ ਜਾਂਦਾ, ਉਹਦੇ ਖਿਲਾਫ ਕਦੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਤੇ ਇਹ ਕਿਵੇਂ ਹੋ ਸਕਦਾ ਵੀ AI ਨਾਲ ਨਕਲੀ ਸੋਸ਼ਲ ਮੀਡੀਆ ਖਾਤਿਆਂ ਤੋਂ ਸਿੱਖੀ ਅਤੇ ਸਿੱਖਾਂ ਦੇ ਉਲਟ ਪਾਈਆਂ ਜਾਂਦੀਆਂ ਪੋਸਟਾਂ ਦੇ ਬਾਰੇ ਪੁਲਿਸ ਕੋਈ ਕਾਰਵਾਈ ਕਰਕੇ ਸਿੱਖਾਂ ਨੂੰ ਕਹੇ ਕਿ ਦੇਖੋ ਜੀ ਅਸੀਂ ਤੁਹਾਡਾ ਕਿੰਨਾ ਸਤਿਕਾਰ ਕਰਦੇ ਹਾਂ। ਪਿਛਲੇ 10-15 ਸਾਲਾਂ ਤੋਂ ਇਹ ਸਾਰਾ ਕੁਝ ਜਦੋਂ ਤੋਂ ਸੋਸ਼ਲ ਮੀਡੀਆ ਦਾ ਚੱਲਿਆ ਪ੍ਰਚਲਨ, ਇਹ ਨਾਲ ਦੀ ਨਾਲ ਹੀ ਚੱਲਦਾ ਆ ਰਿਹਾ ਤੇ ਹਰ ਵਾਰੀ ਬਾਕੀ ਕੌਮਾਂ ਧਰਮਾਂ ਦੇ ਲੋਕਾਂ ਨਾਲੋਂ ਸਿੱਖ ਕੌਮ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ। ਸਾਫ਼ ਜੀ ਗੱਲ ਹੈ ਕਿ ਵੈਸੇ ਤਾਂ ਐਂਟੀ ਸਿੱਖ ਤਾਕਤਾਂ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਆ ਜਾਂਦੀਆਂ ਨੇ, ਕਾਮਰੇਡਾਂ ਨੂੰ ਗਿਣ ਲਓ ਜਾਂ ਹੋਰ ਕਈ, ਪਰ ਮੋਟੇ ਤੌਰ ਦੇ ਉੱਤੇ ਇਹ ਹਿੰਦੂ ਕੱਟੜਪੰਥੀ ਨੇ ਜਿਨ੍ਹਾਂ ਦੇ ਅੰਦਰ ਹੀਣ ਭਾਵਨਾ ਵਸੀ ਹੋਈ। ਹਿੰਦੂ ਭਾਈਚਾਰੇ ਨੂੰ ਅੱਜ ਜਦੋਂ ਉਹਨਾਂ ਕੋਲੇ ਰਾਜਗੱਦੀ ਆ, ਜਦੋਂ ਉਹਨਾਂ ਕੋਲੇ ਤਖਤਾਂ ਤਾਜਾਂ ਵਾਲੇ ਬਣੇ ਹੋਏ ਨੇ, ਉਹਨਾਂ ਨੂੰ ਇਹ ਗੱਲ ਬੜੀ ਤੰਗ ਕਰਦੀ ਆ ਕਿ ਅਸੀਂ ਜਾਂ ਸਾਡੇ ਵਡੇਰਿਆਂ ਨੇ ਮੁਸਲਮਾਨਾਂ ਤੋਂ ਛਿੱਤਰ ਖਾਦੇ ਹੋਏ। ਆਪਾਂ ਨੂੰ ਅੱਖਾਂ ਖੋਲ ਕੇ ਤੇ ਅੱਖਾਂ ਮੀਚ ਕੇ ਦੋਨੇ ਪੱਖਾਂ ਤੋਂ ਆਪਣੇ ਕੌਮ ਦੇ ਬਾਰੇ, ਧਰਮ ਦੇ ਬਾਰੇ ਪੜ੍ਹਨਾ ਸੁਣਨਾ ਪਊਗਾ, ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਸਾਡੇ ਉੱਤੇ ਅੱਜ ਹਮਲੇ ਕੌਣ ਕਰ ਰਹੇ। ਇਹ ਹਮਲੇ ਹਿੰਦੂ ਕਰ ਰਿਹਾ। AI ਉਹਨਾਂ ਨੂੰ ਨਵਾਂ ਹਥਿਆਰ ਮਿਲਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। AI ਦੇ ਨਾਲ ਲਗਾਤਾਰ ਸਿੱਖ ਜਜ਼ਬਾਤਾਂ ਨੂੰ ਜ਼ਖਮੀ ਕਰਨ ਵਾਲੀਆਂ ਫੋਟੋਆਂ ਤੇ ਵੀਡੀਓਜ਼ ਬਣ ਕੇ ਆ ਰਹੀਆਂ ਨੇ। ਸਾਫ਼ ਗੱਲ ਆ ਵੀ ਇਹ ਜਿਹੜੀਆਂ ਫੋਟੋਆਂ ਨੇ ਜਾਂ ਵੀਡੀਓਜ਼ ਨੇ AI ਨਾਲ ਬਣਾ ਕੇ ਪਾਉਣ ਵਾਲੇ ਲੋਕ ਸਿੱਖੀ ਅਤੇ ਸਿੱਖਾਂ ਦਾ ਜਲੂਸ ਕੱਢ ਕੇ ਖੁਸ਼ ਹੋਣ ਵਾਲੇ, ਜਿਨ੍ਹਾਂ ਨੂੰ ਮਾਨਸਿਕ ਤੌਰ ਤੇ ਤਸੱਲੀ ਮਿਲੇ, ਇਹ ਉਹ ਲੋਕ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਲਈ ਸਰਕਾਰ ਕੋਲੇ, ਪੁਲਿਸ ਕੋਲੇ ਅਪਰੋਚ ਕੀਤੀ ਗਈ ਹੈ, ਪਰ ਇੱਥੇ ਤਾਂ ਜਿਨ੍ਹਾਂ ਦੋਸ਼ੀਆਂ ਦਾ ਸ਼ਰੇਆਮ ਪੁਲਿਸ ਨੂੰ ਪਤਾ ਹੁੰਦਾ, ਜਿਹਦਾ ਨਾਂ ਲੈ ਕੇ ਦੱਸਿਆ ਜਾਂਦਾ, ਉਹਦੇ ਖਿਲਾਫ ਕਦੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਤੇ ਇਹ ਕਿਵੇਂ ਹੋ ਸਕਦਾ ਵੀ AI ਨਾਲ ਨਕਲੀ ਸੋਸ਼ਲ ਮੀਡੀਆ ਖਾਤਿਆਂ ਤੋਂ ਸਿੱਖੀ ਅਤੇ ਸਿੱਖਾਂ ਦੇ ਉਲਟ ਪਾਈਆਂ ਜਾਂਦੀਆਂ ਪੋਸਟਾਂ ਦੇ ਬਾਰੇ ਪੁਲਿਸ ਕੋਈ ਕਾਰਵਾਈ ਕਰਕੇ ਸਿੱਖਾਂ ਨੂੰ ਕਹੇ ਕਿ ਦੇਖੋ ਜੀ ਅਸੀਂ ਤੁਹਾਡਾ ਕਿੰਨਾ ਸਤਿਕਾਰ ਕਰਦੇ ਹਾਂ। ਪਿਛਲੇ 10-15 ਸਾਲਾਂ ਤੋਂ ਇਹ ਸਾਰਾ ਕੁਝ ਜਦੋਂ ਤੋਂ ਸੋਸ਼ਲ ਮੀਡੀਆ ਦਾ ਚੱਲਿਆ ਪ੍ਰਚਲਨ, ਇਹ ਨਾਲ ਦੀ ਨਾਲ ਹੀ ਚੱਲਦਾ ਆ ਰਿਹਾ ਤੇ ਹਰ ਵਾਰੀ ਬਾਕੀ ਕੌਮਾਂ ਧਰਮਾਂ ਦੇ ਲੋਕਾਂ ਨਾਲੋਂ ਸਿੱਖ ਕੌਮ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ। ਸਾਫ਼ ਜੀ ਗੱਲ ਹੈ ਕਿ ਵੈਸੇ ਤਾਂ ਐਂਟੀ ਸਿੱਖ ਤਾਕਤਾਂ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਆ ਜਾਂਦੀਆਂ ਨੇ, ਕਾਮਰੇਡਾਂ ਨੂੰ ਗਿਣ ਲਓ ਜਾਂ ਹੋਰ ਕਈ ਨੇ, ਪਰ ਮੋਟੇ ਤੌਰ ਦੇ ਉੱਤੇ ਇਹ ਹਿੰਦੂ ਕੱਟੜਪੰਥੀ ਨੇ ਜਿਨ੍ਹਾਂ ਦੇ ਅੰਦਰ ਹੀਣ ਭਾਵਨਾ ਵਸੀ ਹੋਈ ਹੈ। ਇਹ ਹੀਣ ਭਾਵਨਾ ਇਸ ਗੱਲ ਚੋਂ ਆ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਖਾਲਸਾ ਪੰਥ ਜਾਂ ਸਿੱਖ ਜਗਤ ਆਪਣੇ ਉੱਤੇ ਹਮਲਾ ਕਰਨ ਵਾਲੇ ਧਾੜਵੀਆਂ ਨਾਲ ਗਹਿ ਗੱਚ ਲੜਾਈ ਲੜ ਰਿਹਾ ਸੀ, ਚਾਹੇ ਕਿਸੇ ਵੀ ਹਮਲਾਵਰ ਨੇ ਪੰਜਾਬ ਨੂੰ ਜਾਂ ਉਸ ਮੌਕੇ ਦੇ ਭਾਰਤ ਨੂੰ ਟਾਰਗੇਟ ਕੀਤਾ, ਪਰ ਸਿੱਖਾਂ ਨੇ ਆਪਦਾ ਫਰਜ਼ ਨਿਭਾਇਆ ਤੇ ਕਿਸੇ ਵੀ ਦੁਸ਼ਟ ਨੂੰ ਸੁੱਕਾ ਨਹੀਂ ਛੱਡਿਆ।
ਇਸ ਗੱਲ ਦਾ ਨਤੀਜਾ ਇਹ ਨਿਕਲਿਆ ਕਿ ਸਾਡੀ ਕੌਮ ਦੇ ਵਿੱਚ ਅੱਜ ਕਿਸੇ ਕੌਮ ਦੇ ਸਾਹਮਣੇ ਨੀਵੀਂ ਪਾ ਕੇ ਦਿਨ ਕੱਟਣ ਦੇ ਦਿਨ ਨਹੀਂ ਹੈਗੇ। ਇਸਲਾਮ ਨੂੰ ਮੰਨਣ ਵਾਲੇ ਜਾਂ ਜਿਨ੍ਹਾਂ ਨੂੰ ਆਮ ਬੋਲੀ ਦੇ ਵਿੱਚ ਮੁਸਲਮਾਨ ਕਹਿ ਲਿਆ ਜਾਂਦਾ, ਉਹਨਾਂ ਵਿੱਚੋਂ ਜਿੰਨਿਆਂ ਨੇ ਵੀ ਸਾਡੀ ਕੌਮ ਨਾਲ ਮਾੜਾ ਕੀਤਾ, ਆਪਣੇ ਸਿੰਘਾਂ ਨੇ, ਆਪਣੇ ਬਜ਼ੁਰਗਾਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਉਹਨਾਂ ਨਾਲ ਟੱਕਰ ਲਈ। ਨਤੀਜਾ ਇਹ ਹੈ ਕਿ ਅੱਜ ਜਦੋਂ ਕਿਸੇ ਮੁਸਲਮਾਨ ਦੇ ਨਾਲ ਆਪਾਂ ਬਹਿੰਦੇ ਆ ਜਾਂ ਗੱਲ ਕਰਦੇ ਆ ਤਾਂ ਸਾਨੂੰ ਸਾਡੇ ਪੁਰਖਿਆਂ ਦੇ ਕਰਕੇ ਨੀਵੀਂ ਨਹੀਂ ਪਾਉਣੀ ਪੈਂਦੀ। ਆਪਾਂ ਉਹਨਾਂ ਨੂੰ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਆ ਕਿ ਭਾਈ ਅਸੀਂ ਜੇ ਤੁਹਾਡੇ ਵੱਡੇ ਵਡੇਰੇ ਆਏ ਸੀ ਤਾਂ 21 ਦੇ 141 ਪਾ ਕੇ ਤੋਰੇ। ਹਿੰਦੂ ਦਾ ਇਦਾਂ ਦਾ ਹਿਸਾਬ ਕਿਤਾਬ ਹੈ ਨਹੀਂ। ਹਿੰਦੂ ਦਾ ਸਿੱਖਾਂ ਬਾਰੇ ਦੂਹਰਾ ਦੁੱਖ ਆ। ਇੱਕ ਤਾਂ ਇਹ ਕਿ ਜਦੋਂ ਭਾਰਤ ਵਿੱਚ ਆਉਣ ਵਾਲੇ ਬਾਹਰਲੇ ਧਾੜਵੀਆਂ ਨੇ ਇੱਥੇ ਆ ਕੇ ਇਹਨਾਂ ਨਾਲ ਬੁਰੀ ਕੀਤੀ, ਦੁਰਗਤੀ ਇਹਨਾਂ ਦੀ ਰੱਜ ਕੇ ਹੋਈ ਹੈ, ਇਤਿਹਾਸ ਗਵਾਹ ਆ। ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਨਾ ਤਾਂ ਲਾਲਾ ਦੌਲਤ ਰਾਏ ਦੀ ਕਿਤਾਬ ਆ ਜਿਹੜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ, ਉਹ ਪੜ੍ਹ ਲਵੇ। ਉਹਦੇ ਮੂਹਰੇ 35-40 ਪੇਜ ਇਸ ਗੱਲ ਤੇ ਲਾਏ ਹੋਏ ਨੇ ਕਿ ਭਾਰਤ ਵਿੱਚ ਹਿੰਦੂਆਂ ਨਾਲ ਕੀ ਕੁੱਤੇ ਖਾਣੀ ਬਾਹਰੋਂ ਆਏ ਲੋਕਾਂ ਨੇ ਕੀਤੀ। ਤੇ ਉਹਦਾ ਬਹੁਤਾ ਹਿੱਸਾ ਤਾਂ ਪਹਿਲੀ ਪਾਤਸ਼ਾਹੀ ਤੋਂ ਪਹਿਲਾਂ ਵਾਲਾ ਜਿਹੜਾ ਦੌਰ ਆ ਉਹ ਘਟਨਾਵਾਂ ਬਾਰੇ ਆ। ਪਰ ਜਦੋਂ ਬਾਬਰ ਤੋਂ ਬਾਅਦ ਵਿੱਚ ਆ ਹੁਣ ਤੱਕ ਚੱਲਦਾ ਰਿਹਾ ਕੰਮ, ਉਹ ਸਾਰੀ ਜਿਹੜੀ ਕਹਾਣੀ ਆ ਉਹ ਪੜ੍ਹ ਕੇ ਬੰਦੇ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਕਿ ਐਵੇਂ 40-50 ਬੰਦੇ ਘੋੜਿਆਂ ਤੇ ਚੜ੍ਹ ਕੇ ਆਉਂਦੇ ਸੀ ਤੇ ਇਹਨਾਂ ਦੇ ਛੱਤਰ ਫੇਰ ਕੇ ਇਹਨਾਂ ਦੀਆਂ ਇੱਜ਼ਤਾਂ ਨਿਲਾਮ ਕਰਦੇ ਰਹੇ, ਇਹਨਾਂ ਨਾਲ ਕਿੰਨੀ ਮਾੜੀ ਕਰਦੇ ਰਹੇ। ਖਾਸ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਧਰਮ ਦੇ ਪੂਜਾ ਦੇ ਅਸਥਾਨ ਸੀ ਉਹਨਾਂ ਦੇ ਨਾਲ ਜੋ ਬੇਹੁਰਮਤੀ ਹੋਈ, ਉਹ ਸਾਰੀਆਂ ਗੱਲਾਂ। ਤੇ ਇਸ ਗੱਲ ਦੇ ਉੱਤੇ ਤਾਂ ਹਿੰਦੂ ਭਾਈਚਾਰੇ ਨੂੰ ਅੱਜ ਜਦੋਂ ਉਹਨਾਂ ਕੋਲੇ ਰਾਜ ਗੱਦੀ ਆ, ਜਦੋਂ ਉਹਨਾਂ ਕੋਲੇ ਤਖਤਾਂ ਤਾਜਾਂ ਵਾਲੇ ਬਣੇ ਹੋਏ ਨੇ, ਉਹਨਾਂ ਨੂੰ ਇਹ ਗੱਲ ਬੜੀ ਤੰਗ ਕਰਦੀ ਆ ਕਿ ਅਸੀਂ ਜਾਂ ਸਾਡੇ ਵਡੇਰਿਆਂ ਨੇ ਮੁਸਲਮਾਨਾਂ ਤੋਂ ਛਿੱਤਰ ਖਾਧੇ ਹੋਏ ਨੇ। ਇਹ ਗੱਲ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ। ਜੇ ਕਿਤੇ ਦੋ ਮੁਸਲਮਾਨ ਆਪਸ ਵਿੱਚ ਹੀ ਕਿਸੇ ਗੱਲ ਤੇ ਖਿੜਖੜਾ ਕੇ ਹੱਸ ਪੈਣ ਤਾਂ ਕੋਲ ਦੀ ਲੰਘੇ ਜਾਂਦੇ 40-50 ਚਾਹੇ ਹੋਣ ਹਿੰਦੂ, ਉਹਨਾਂ ਨੂੰ ਐ ਲੱਗਣ ਲੱਗਦਾ ਵੀ ਇਹ ਸ਼ਾਇਦ ਕੋਈ ਸਾਡੀ ਗੱਲ ਕਰਕੇ ਹੱਸੇ ਆ। ਇਹ ਮਾਨਸਿਕ ਰੋਗ ਹੁੰਦਾ ਵੀ ਉਹਨਾਂ ਨੂੰ ਹਰ ਵੇਲੇ ਹਰ ਮੁਸਲਮਾਨ ਤੋਂ ਇਹੀ ਮਹਿਸੂਸ ਹੁੰਦਾ ਕਿ ਇਹ ਕਹਿੰਦੇ ਹੋਣਗੇ ਪਿੱਠ ਪਿੱਛੇ ਸਾਡੇ ਬਾਰੇ ਗੱਲਾਂ ਕਰਦੇ ਹੋਣਗੇ ਕਿ ਬਣਾਈ ਫਿਰ ਉਹ ਮੋਦੀ ਨੂੰ ਜਾਂ ਜੋਗੀ ਆਦਿੱਤਿਆਨਾਥ ਨੂੰ ਜਾਂ ਕਿਸੇ ਹੋਰ ਨੂੰ, ਜੋ ਮਰਜ਼ੀ ਬਣਾਈ ਫਿਰੋ, ਚੱਕੀ ਫਿਰੋ ਹਿੰਦੂ ਰਾਸ਼ਟਰ ਜਾਂ ਕੁਝ ਹੋਰ। ਜੋ ਅਸੀਂ ਸਾਡੇ ਬਜ਼ੁਰਗਾਂ ਨੇ ਤੁਹਾਡੇ ਨਾਲ ਹਿੰਦੂਓ ਕੀਤੀ ਆ ਨਾ, ਉਹ ਕਦੇ ਉਹ ਭੁੱਲ ਨਹੀਂ ਸਕਦੇ ਤੁਸੀਂ ਉਹ ਗੱਲ। ਇਸ ਤਰੀਕੇ ਦੀ ਸੋਚ ਦੇ ਤਹਿਤ ਹੀਣ ਭਾਵਨਾ ਅੰਦਰ ਪੈਦਾ ਹੁੰਦੀ ਆ। ਫਿਰ ਉਹ ਮੁਸਲਮਾਨਾਂ ਦੇ ਉੱਤੇ ਪ੍ਰਤੀਕਿਰਿਆ ਦੇ ਵਿੱਚ ਜੋ ਕੁਝ ਕਰਦੇ ਆਪਣੇ ਸਭ ਦੇ ਸਾਹਮਣੇ। ਇਸ ਘਟਨਾ ਨਾਲ ਹੀ ਸਾਡਾ ਇੱਕ ਸੰਬੰਧ ਜੁੜ ਜਾਂਦਾ। ਜਿਨ੍ਹਾਂ ਵੇਲਿਆਂ ਦੇ ਵਿੱਚ ਹਿੰਦੂ ਭਾਈਚਾਰੇ ਦੇ ਉੱਤੇ ਇਸਲਾਮ ਨੂੰ ਮੰਨਣ ਵਾਲੇ ਇਹ ਲੋਕ ਜ਼ੁਲਮ ਕਰ ਰਹੇ ਸੀ, ਉਹਨਾਂ ਵੇਲਿਆਂ ਦੇ ਵਿੱਚ ਸਿੱਖ ਕੌਮ ਨੇ ਦੂਹਰੀ ਲੜਾਈ ਲੜੀ। ਇੱਕ ਤਾਂ ਆਪਦੇ ਹੱਕ ਸੱਚ ਦੀ, ਇਨਸਾਫ ਦੀ ਲੜਾਈ ਲੜੀ, ਚਾਹੇ ਉਹ ਮੱਸਾ ਰੰਗੜ ਸੀ ਤੇ ਚਾਹੇ ਕੋਈ ਹੋਰ, ਜੋ ਉਹਨਾਂ ਨਾਲ ਟ੍ਰੀਟਮੈਂਟ ਕਰਨਾ ਬਣਦਾ ਸੀ ਉਹ ਸਾਡੇ ਬਜ਼ੁਰਗਾਂ ਨੇ ਕੀਤਾ। ਦੂਜਾ ਪੱਖ ਇਸ ਗੱਲ ਦਾ ਇਹ ਹੈ ਕਿ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਹਿੰਦੂਆਂ ਦੇ ਛੱਤਰ ਫਿਰ ਰਿਹਾ ਸੀ, ਸਿੱਖ ਜਿੱਥੇ ਆਪਦੀ ਅਣਖ, ਗੈਰਤ, ਹੱਕ, ਇਨਸਾਫ ਦੀ ਲੜਾਈ ਲੜ ਰਹੇ ਸੀ, ਨਾਲ ਦੀ ਨਾਲ ਸਿੱਖ ਕੌਮ ਜਿਹੜੀ ਆ ਉਹ ਹਿੰਦੂਆਂ ਦੀ ਰਾਖੀ ਦੀ ਲੜਾਈ ਵੀ ਬਰਾਬਰ ਲੜ ਰਹੀ ਸੀ। ਜਿਹੜਾ ਕਸ਼ਮੀਰੀ ਪੰਡਤਾਂ ਨੇ 9ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਪੇਸ਼ ਹੋ ਕੇ ਉੱਥੇ ਪੁਕਾਰ ਕੀਤੀ ਆਪਦੇ ਤਿਲਕ, ਜਨੇਊ ਤੇ ਹੋਰ ਧਰਮ ਦੇ ਸਰੋਕਾਰਾਂ ਨੂੰ ਬਚਾਉਣ ਲਈ, ਤੇ ਜੋ ਕਲਗੀਧਰ ਸ਼ਹਿਨਸ਼ਾਹ 10ਵੇਂ ਪਾਤਸ਼ਾਹ 9 ਸਾਲ ਦੀ ਬਾਲਕ ਉਮਰ ਦੇ ਵਿੱਚ
ਇਹ ਕਹਿ ਕੇ ਕਿ ਤੁਹਾਡੇ ਤੋਂ ਵੱਡਾ ਕਿਹੜਾ ਮਹਾਪੁਰਸ਼ ਹੋ ਸਕਦਾ ਜਿਹਦੀ ਸ਼ਹਾਦਤ, ਜਿਹਦੀ ਕੁਰਬਾਨੀ ਨਾਲ ਇਹ ਕੰਮ। ਉਹ ਜਿਹੜੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦਾ ਇਤਿਹਾਸ ਹੈ, ਉਹਦੇ ਵਿੱਚ ਕੀ ਵਾਪਰਦਾ ਕਿ ਚਾਹੇ ਕਿਸੇ ਵੀ ਧਾੜਵੀ ਨੇ ਭਾਰਤ ਵਿੱਚ ਆ ਕੇ ਇੱਥੇ ਲੋਕਾਂ ਨੂੰ ਬੇਪੱਤ ਕੀਤਾ, ਉਹ ਇਤਿਹਾਸ ਸਭ ਦੇ ਸਾਹਮਣੇ ਆ ਕਿ ਕਿਵੇਂ ਕਸੂਰ ਦਾ ਜਿਹੜਾ ਜ਼ਾਲਮ ਪਠਾਨ ਸ਼ਾਸਕ ਹੁਕਮਰਾਨ ਬਾਹਮਣ ਦੀ ਔਰਤ ਨੂੰ, ਪਤਨੀ ਨੂੰ ਚੱਕ ਕੇ ਰਹਿ ਗਏ, ਤੇ ਕਿਵੇਂ ਅਕਾਲ ਤਖਤ ਸਾਹਿਬ ਤੇ ਅਰਜ਼ੋਈ ਕੀਤੀ, ਤੇ ਕਿਵੇਂ ਸਿੰਘਾਂ ਨੇ ਉਸ ਮੌਕੇ ਜਦੋਂ ਕਿ ਸਾਰੇ ਕਹਿ ਰਹੇ ਸੀ ਕੁਝ ਸਿੰਘ ਕਿ ਆਪਣੇ ਹੋਰ ਜਥੇ ਆ ਜਾਣ, ਆਪਣੀ ਗਿਣਤੀ ਘੱਟ ਆ, ਪਰ ਖਾਲਸਾ ਪੰਥ ਨੇ ਆਪਦੀ ਰਵਾਇਤ ਅਨੁਸਾਰ ਦਿਨ ਦਿਹਾੜੇ ਕਸੂਰ ਉੱਤੇ ਅੰਮ੍ਰਿਤਸਰੋਂ ਚੜ੍ਹਾਈ ਕੀਤੀ ਤੇ ਉੱਥੇ ਦੁਸ਼ਟਾਂ ਦਾ ਸੋਧਾ ਲਾ ਕੇ ਉਸ ਔਰਤ ਨੂੰ, ਬ੍ਰਾਹਮਣ ਦੀ ਔਰਤ ਨੂੰ, ਬ੍ਰਾਹਮਣੀ ਨੂੰ ਛਡਵਾਏ। ਇਵੇਂ ਹੀ ਜੇਕਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਵੇਲੇ ਜਾਂ ਹੋਰ ਕਿਸੇ ਮੌਕੇ ਉੱਤੇ ਸਿੰਘਾਂ ਦੇ ਕੋਲ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਅਰਜ਼ੋਈ ਕੀਤੀ, ਤਾਂ ਉਦੋਂ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਇਹਨਾਂ ਦੀਆਂ ਧੀਆਂ ਭੈਣਾਂ ਬਚਾਈਆਂ। ਜਦੋਂ 12 ਵੱਜ ਜਾਂਦੇ ਸੀ ਰਾਤ ਦੇ, ਉਸ ਮੌਕੇ ਇਹਨਾਂ ਧਾੜਵੀਆਂ ਦੇ ਦਿਲਾਂ ਦੇ ਵਿੱਚ ਦਹਿਲ ਪਿਆ ਹੁੰਦਾ ਸੀ ਵੀ ਹੁਣ ਸਿੱਖ ਆਉਣਗੇ, ਕਿਉਂਕਿ ਇਸ ਮੌਕੇ ਉਹ ਹੱਲਾ ਕਰਦੇ ਹੋ। ਹੁਣ ਇਸ ਗੱਲ ਦੇ ਉੱਤੇ ਜਿੱਥੇ ਸਿੱਖ ਕੌਮ ਨੂੰ ਫਖਰ ਕਰਨਾ ਕਿ 12 ਵਜੇ ਸਾਡੇ ਪੁਰਖੇ ਜਿਹੜੇ ਸੀ ਉਹ ਬਗਾਨੀਆਂ ਧੀਆਂ ਭੈਣਾਂ ਬਚਾਉਂਦੇ ਰਹੇ ਹੈ, ਹਿੰਦੂ ਭਾਈਚਾਰੇ ਨੂੰ ਇਸ ਗੱਲ ਦੀ ਇੰਨੀ ਤਕਲੀਫ ਆ ਕਿ ਉਹ ਇਸ ਗੱਲ ਦਾ ਮਜ਼ਾਕ ਉਡਾਉਣ ਲਈ ਵਰਤਦੇ ਆ ਕਿ 12 ਵੱਜ ਗਏ ਸਿੱਖਾਂ ਦੇ, ਵੀ ਉਦੋਂ ਤਾਂ ਸਿੱਖ ਫਿਰ ਕਮਲੇ ਹੋ ਜਾਂਦੇ ਸੀਗੇ ਕਿ ਬਗਾਨੀਆਂ ਧੀਆਂ ਭੈਣਾਂ ਨੂੰ ਬਚਾਉਣ ਲਈ। ਇੱਕ ਸਰਦਾਰ ਕਪੂਰ ਸਿੰਘ ਜੀ ਵਾਲੀ ਜਿਹੜੀ ਗੱਲ ਸਟੂਪਿਡ 6, ਉਹ ਫਿਰ ਇੱਥੇ ਆ ਜਾਂਦੇ ਆ ਵੀ ਵਾਕਈ ਅਸੀਂ ਕਮਲੇ ਹੀ ਸੀ। ਫਿਰ ਭਾਈ ਤੁਹਾਡੇ ਹਿਸਾਬ ਨਾਲ ਤਾਂ ਜਿਨ੍ਹਾਂ ਨੇ ਤੁਹਾਡੀਆਂ ਇੱਜ਼ਤਾਂ ਬਚਾਉਣ ਲਈ ਆਪਦੇ ਆਪ ਨੂੰ ਦਾਅ ਉੱਤੇ ਲਾਤਾ, ਜ਼ਿੰਦਗੀਆਂ ਖਤਰੇ 'ਚ ਪਾਈਆਂ। ਇਹਦੇ ਨਾਲ ਹੀ ਗਜ਼ਨੀ ਦੇ ਵਿੱਚ, ਕਾਬਲ ਕੰਧਾਰ ਦੇ ਵਿੱਚ ਜਿਹੜੇ ਬਾਜ਼ਾਰ ਲੱਗਦੇ ਸੀ, ਮਿਨਾਰੇ 2 ਦਿਨਾਰ ਦੇ ਵਿੱਚ ਹਿੰਦੁਸਤਾਨੀ ਔਰਤ ਜਿਹੜੀ ਸੀ ਉੱਥੇ ਵਿਕਦੀ ਸੀ। ਉੱਥੇ ਜਗ੍ਹਾ ਬਣੀ ਹੋਈ ਸੀ ਬਕਾਇਦਾ, ਤੇ ਉਹਦਾ ਖਾਤਮਾ ਕਿਹਨਾਂ ਨੇ ਕੀਤਾ? ਸਾਡੇ ਪੁਰਖਿਆਂ ਨੇ। ਸੋ ਹਿੰਦੁਸਤਾਨ ਦੀ ਇੱਜ਼ਤ, ਹਿੰਦੁਸਤਾਨ ਦੀ ਅਣਖ ਜਿਹੜੀ ਧਾੜਵੀਆਂ ਦੇ ਪੈਰਾਂ ਹੇਠ ਰੁਲਦੀ ਸੀ, ਉਹ ਸਿੱਖਾਂ ਨੇ ਬਚਾਈ। ਜਿੱਥੇ ਆਪਦੇ ਪੱਖ ਲਈ ਲੜਾਈ ਲੜੀ, ਉੱਥੇ ਹਿੰਦੂਆਂ ਦੀ ਇੱਜ਼ਤ ਬਚਾਉਣ ਲਈ ਵੀ ਲੜਾਈ ਲੜੀ। ਹੁਣ ਜੇ ਤਾਂ ਕੋਈ ਅਣਖ ਗੈਰਤ ਵਾਲੀ ਕੌਮ ਹੋਵੇ, ਉਹ ਸਿੱਖਾਂ ਨੂੰ ਕਵੇ ਕਿ ਉਸ ਦੌਰ ਵਿੱਚ ਜੋ ਤੁਹਾਡੇ ਪੁਰਖਿਆਂ ਨੇ ਸਾਡੇ ਲਈ ਕੀਤਾ, ਅਸੀਂ ਉਹਦਾ ਦੇਣ ਨਹੀਂ ਦੇ ਸਕਦੇ। ਪਰ ਅਕਿਰਤ ਘਣ ਕੌਮ ਹੋਰ ਤਰੀਕੇ ਦੀ ਹੁੰਦੀ ਹੈ। ਅਕਿਰਤ ਘਣ ਕੌਮ ਆ ਹੁੰਦੀ ਆ ਜਿਹੜੀ ਜਦੋਂ ਅੱਜ ਪੜ੍ਹੇ ਲਿਖੇ ਸਿੱਖ ਨੌਜਵਾਨ ਜਿਹੜੇ ਆ ਕਿਸੇ ਹਿੰਦੂ ਨੌਜਵਾਨ ਤੋਂ ਇਹ ਭਕਾਈ ਸੁਣ ਲੈਂਦੇ ਆ ਪਹਿਲਾਂ ਕਿ 12 ਵੱਜ ਗਏ ਸਿੱਖ ਦੇ, ਜਦੋਂ ਉਹਨੂੰ ਕੋਈ ਸਮਝਾਉਂਦਾ ਕਿ 12 ਵਜੇ ਤੁਹਾਡੀਆਂ ਜਿਹੜੀਆਂ ਹਿੰਦੂਆਂ ਦੀਆਂ ਜਨਾਨੀਆਂ ਸੀ ਸਾਡੇ ਪੁਰਖੇ ਛਡਾਉਂਦੇ ਰਹੇ ਆ, ਤਾਂ ਹਿੰਦੂਆਂ ਦਾ ਉਹ ਮੁੰਡਾ ਵਿਚਾਰਾ ਸ਼ਰਮਸ਼ਾਰ ਹੋ ਜਾਂਦਾ ਕਿ ਸਾਡੀ ਕੌਮ ਦੇ ਲੋਕ ਕਿੰਨੇ ਗਰਕੇ ਹੋਏ ਨੇ, ਇਹਨਾਂ ਦੀ ਇੱਜ਼ਤ ਕਰਨ ਦੀ ਥਾਂ ਉਲਟਾ ਇਹਨਾਂ ਦਾ ਮਜ਼ਾਕ ਬਣਾ ਰਹੇ ਨੇ। ਇਸ ਗੱਲ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਉਹ ਹੀਣਤਾ ਬਹੁਤ ਤੰਗ ਕਰਦੀ ਆ ਕਿ ਜਦੋਂ ਸਾਡੇ ਕੁੱਟ ਪੈ ਰਹੀ ਸੀ, ਉਸ ਮੌਕੇ ਇਹ ਉਸ ਗੱਲ ਦੇ ਗਵਾਹ ਨੇ, ਤੇ ਇਹਨਾਂ ਦੇ ਕੋਲ ਇਸ ਗਵਾਹੀ ਦੇ ਪੱਖ 'ਚ ਇਹ ਵੀ ਆ ਵੀ ਅਸੀਂ ਤੁਹਾਡੇ ਲਈ ਲੜੇ ਸੀ। ਜਿਵੇਂ ਕਿਸੇ ਬੁੱਚੜ ਅਤੇ ਜ਼ਾਲਮ ਥਾਣੇਦਾਰ ਨੇ 2 ਬੇਦੋਸ਼ੀਆਂ ਨੂੰ ਚੱਕ ਲਿਆ, ਦੋਨਿਆਂ ਨੂੰ ਅਲਫ ਨਗਨ ਕਰਕੇ ਥਾਣੇ 'ਚ ਕੁੱਟਿਆ, ਤੇ ਇੱਕ ਬੰਦਾ ਤਾਂ ਅਕਲ ਵਾਲਾ, ਸਿਆਣਪ ਵਾਲਾ ਵਾ, ਉਹ ਕਹਿੰਦਾ ਦੂਜੇ ਨੂੰ ਕਿ ਯਾਰ ਜੇ ਉਹਨੇ ਆਪਾਂ ਨੂੰ ਨਗਨ ਕਰਕੇ ਉੱਥੇ ਕੀਤਾ, ਮੈਨੂੰ ਵੀ ਤਾਂ ਕੀਤਾ, ਉਹ ਹੈ ਹੀ ਬੜਾ ਭੈੜਾ ਸੀ, ਇਹਦੀ ਆਪਾਂ ਕੀ ਸ਼ਰਮ ਮੰਨੀਏ, ਆਪਾਂ ਉਸ ਦੇ ਜ਼ੁਲਮ ਦੇ ਖਿਲਾਫ ਲੜੀਏ। ਪਰ ਜਿਹੜਾ ਦੂਜਾ ਬੰਦਾ
ਉਹਦਾ ਅਖਲਾਕ, ਉਹਦਾ ਕਿਰਦਾਰ ਹੋ ਸਕਦਾ ਇੰਨਾ ਨੀਚ, ਇੰਨਾ ਮਾੜਾ ਹੋਵੇ, ਉਹ ਉਸ ਨਾਲ ਦੇ ਸਾਥੀ ਨੂੰ ਹੀ ਆਪਦਾ ਵੈਰੀ ਮੰਨ ਕੇ ਬਹਿ ਜੇ ਕਿ ਇਹਨੇ ਮੇਰਾ ਉਹ ਸਾਰਾ ਕੁਝ, ਜਦੋਂ ਮੈਂ ਮਿਹਨਤਾਂ ਕਰਦਾ ਸੀ ਥਾਣੇਦਾਰ ਦੀਆਂ, ਜਦੋਂ ਮੇਰੇ ਜੁੱਤੀ ਫਿਰ ਰਹੀ ਸੀ, ਇਹ ਮੇਰਾ ਉਸ ਮੌਕੇ ਦਾ ਸਾਰੇ ਦਾ ਗਵਾਹ ਵਾ। ਇਸ ਤਰੀਕੇ ਦਾ ਹੀ ਹਿੰਦੂ ਭਾਈਚਾਰੇ ਦਾ ਸਿੱਖਾਂ ਨਾਲ ਸੰਬੰਧ ਹੈ। ਸਿੱਖਾਂ ਦੀ ਚੜ੍ਹਤ, ਰੜਕ, ਅਣਖ, ਗੈਰਤ, ਇਨਸਾਫ ਤੇ ਹੱਕ ਲਈ ਲੜਨ ਦੀ ਜਿਹੜੀ ਬਿਰਤੀ ਹੈ, ਇਹਦਾ ਮਾਣ ਕਰਨ ਦੀ ਥਾਂ ਉਲਟਾ ਹਿੰਦੂ ਭਾਈਚਾਰੇ ਦੇ ਅੰਦਰ ਇਹ ਇੱਕ ਬਹੁਤ ਹੀ ਭੈੜੀ ਗੱਲ ਚੱਲ ਪਈ ਆ ਕਿ ਇਹ ਉਸ ਮੌਕੇ ਦੇ ਗਵਾਹ ਨੇ ਤੇ ਇਸ ਗੱਲ ਤੋਂ ਹੀ ਮੁੱਕਰ ਜੂ। ਬੜੀ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਅੰਦਰ ਇਹ ਗੱਲ ਚੱਲ ਰਹੀ ਆ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਕੋਈ ਹੋਰ ਹੀ ਪ੍ਰਸੰਗ ਕੱਢ ਦੋ, ਮੁੱਕਰ ਜੋ, ਮੁੱਕਰਿਆ ਜਾ ਰਿਹਾ। ਹੁਣ ਤਾਂ ਉਹ ਕਹਿੰਦੇ ਆ ਕਿ ਨਾ ਜੀ ਬਾਬਾ ਜਿਹੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵਾਲੀ ਗੱਲ ਕੋਈ ਹੋਈ ਆ ਵੀ ਸਾਡੀਆਂ ਹਿੰਦਵਾਣੀਆਂ ਛਡਾਈਆਂ, ਤੇ ਨਾ ਕਸੂਰ ਤੋਂ ਬਾਹਮਣੀ ਛਡਾਈ ਆ, ਤੇ ਨਾ ਹੀ ਕੋਈ ਹੋਰ ਗੱਲ ਹੋਈ। ਇਹ ਤਾਂ ਜੀ ਐਵੇਂ ਹੀ ਮਾਰੀ ਜਾਂਦਾ। ਹੁਣ ਮੁੱਕਰਨ ਦੇ ਨਾਲ ਤਾਂ ਗੱਲ ਬਣਦੀ ਨਹੀਂ। ਇਸ ਗੱਲ ਤੋਂ ਜਦੋਂ ਕੋਈ ਸਿੱਖ ਇਤਿਹਾਸ ਨੂੰ ਪੇਸ਼ ਕਰਦਾ ਤਾਂ ਇਹਦਾ ਨਤੀਜਾ ਕੀ ਨਿਕਲਦਾ ਕਿ ਹਿੰਦੂ ਭਾਈਚਾਰਾ ਹੋਰ ਜ਼ਿਆਦਾ ਪ੍ਰਤੀਕਿਰਿਆ ਚਾਹੁੰਦਾ ਤੇ ਆਪਦੀ ਜਿਹੜੀ ਮਾਨਸਿਕ ਤੌਰ ਤੇ ਉਹਨਾਂ ਦੀ ਤਕਲੀਫ, ਜੋ ਸੰਤਾਪ ਆ, ਜੋ ਦੁੱਖ ਵਾ ਉਹਨਾਂ ਨੂੰ, ਉਹਨੂੰ ਫਿਰ ਸ਼ਾਂਤ ਕਰਨ ਲਈ ਕਹਿੰਦੇ ਆ ਕੋਈ ਇਹੋ ਜਿਹੀ ਕਰਤੂਤ ਕਰੀਏ ਜਿਹਦੇ ਨਾਲ ਸਿੱਖ ਕਲਪਦੇ ਫਿਰਨ, ਸਿੱਖਾਂ ਨੂੰ ਕਲਪਦੇ ਦੇਖ ਕੇ, ਸਿੱਖਾਂ ਨੂੰ ਦੁਖੀ ਦੇਖ ਕੇ ਫਿਰ ਆਪਦੇ ਮਨ ਨੂੰ ਉਹ ਤਸੱਲੀ ਕਰਦੇ। 1984 ਮੌਕੇ ਵਿਡੋ ਕਲੋਨੀ ਬਣਾਉਣ ਜਾਂ ਉੱਥੇ ਜੋ ਕੁਝ 84 ਚ ਕੀਤਾ, ਉਹਦੇ ਪਿੱਛੇ ਵੀ ਇਹੀ ਸੀ ਕਿ ਸਿੱਖੋ ਤੁਸੀਂ ਕਹਿੰਦੇ ਹੋ ਅਸੀਂ ਹਿੰਦਵਾਣੀਆਂ ਬਚਾਈਆਂ ਤੇ ਤੁਸੀਂ ਆਪਦੀਆਂ ਕਿਉਂ ਨਹੀਂ ਬਚਾ ਸਕੇ ਭਾਈ, ਆ ਦੇਖੋ ਤੁਹਾਡੀਆਂ ਇੱਥੇ ਵਿਡੋ ਬਣਾਈਆਂ ਸੀ। ਸੋ ਇਸ ਤਰ੍ਹਾਂ ਦੀ ਇੱਕ ਕੌਮ ਨਾਲ ਸਿੱਖਾਂ ਦਾ ਵਾਹ ਪਿਆ ਹੋਇਆ ਹੈ, ਜਿਹੜੀ ਇੱਕ ਬਾਤ ਸੁਣਾਈ ਜਾਂਦੀ ਆ, ਕਥਾ ਸੁਣਾਈ ਜਾਂਦੀ ਹੈ ਕਿ ਅਹਿਸਾਨ ਕਰਨਾ ਤਾਂ ਕਿਹੋ ਜਿਹੇ ਤੇ ਕਰਨਾ ਚਾਹੀਦਾ। ਕਹਿੰਦੇ ਕੋਈ ਬਾਜ ਜਿਹੜਾ ਸੀ, ਬਾਜ ਉਹ ਉੱਡਿਆ ਜਾਂਦਾ ਸੀ, ਉਹਨੇ ਹੇਠਾਂ ਨਜ਼ਰ ਮਾਰੀ ਤਾਂ ਇੱਕ ਸ਼ੇਰ ਜਿਹੜਾ ਸੀ ਉਹ ਹਿਰਨੀ ਦੇ ਬੱਚਿਆਂ ਦੀ ਰਾਖੀ ਕਰ ਰਿਹਾ ਸੀ। ਉਹ ਹੇਠਾਂ ਆ ਗਿਆ ਤੇ ਉਹਨੇ ਆ ਕੇ ਦੇਖਿਆ ਥੋੜਾ ਜਿਹਾ ਪਰੇ ਛਾਵੇਂ ਹਿਰਨੀ ਬੈਠੀ। ਹਿਰਨੀ ਨੂੰ ਤੇ ਸ਼ੇਰ ਨੂੰ ਦੇਖ ਕੇ ਬਾਜ ਬੜਾ ਹੈਰਾਨ ਪਰੇਸ਼ਾਨ ਹੋਇਆ ਤੇ ਕਹਿਣ ਲੱਗਿਆ ਵੀ ਇਹ ਤਾਂ ਚਮਤਕਾਰ ਵਾਲੀ ਗੱਲ ਹੀ ਹੈ। ਸ਼ੇਰ ਦਾ ਕੰਮ ਤਾਂ ਹੈਗਾ ਹਿਰਨ ਨੂੰ, ਹਿਰਨ ਦੇ ਬੱਚਿਆਂ ਨੂੰ ਖਾ ਜਾਣਾ, ਤੇ ਹਿਰਨੀ ਪਰਾਂ ਮੌਜ ਨਾਲ ਬੈਠੀ ਆ ਤੇ ਤੁਸੀਂ ਸ਼ੇਰ ਭਾਜੀ ਲੱਗੇ ਹੋਏ ਹੋ ਇੱਥੇ ਰਾਖੀ ਕਰਨ। ਸ਼ੇਰ ਨੇ ਤੇ ਹਿਰਨੀ ਨੇ ਗੱਲ ਸੁਣਾਈ। ਇਹ ਬਹੁਤ ਪੁਰਾਣੀ ਗੱਲ ਹੈ। ਇਸ ਸ਼ੇਰ ਦੇ ਜਿਹੜੇ ਮਾਂ-ਬਾਪ ਸੀ ਉਹ ਸ਼ਿਕਾਰੀਆਂ ਨੇ ਮਾਰ ਮੁਕਾਏ ਤੇ ਇਹ ਨਿੱਕਾ ਜਿਹਾ ਸ਼ੇਰ ਦਾ ਬੱਚਾ, ਮੈਂ ਇਹਨੂੰ ਦੁੱਧ ਪਿਲਾ ਪਿਲਾ ਕੇ ਆਪਦਾ ਇਹਨੂੰ ਪਾਲਿਆ, ਵੱਡਾ ਕੀਤਾ, ਤੇ ਇਹ ਹੁਣ ਮੇਰਾ ਅਹਿਸਾਨ ਮੰਨ ਰਿਹਾ ਕਿ ਹੋਰ ਜੋ ਮੈਂ ਮਰਜ਼ੀ ਕਰਾਂ, ਪਰ ਹਿਰਨੀ ਤੂੰ ਮੇਰੀ ਮਾਂ ਵਾਲਾ ਹਾਂ ਆ ਤੇ ਮੈਂ ਤੇਰਾ ਜਾਂ ਤੇਰੇ ਬੱਚਿਆਂ ਦਾ ਮੈਂ ਦੇਣ ਨਹੀਂ ਦੇ ਸਕਦਾ। ਇਸ ਕਰਕੇ ਮੈਂ ਤਾਂ ਚਾਹੇ ਪਰਾਂ ਬਹਿ ਜਾਵਾਂ 2 ਘੜੀ, ਪਰ ਇਹ ਮੇਰੇ ਬੱਚਿਆਂ ਦਾ ਵਸਾ ਨਹੀਂ ਖਾਂਦਾ। ਆ ਦੇਖ ਇੱਥੇ ਜ਼ਿੰਮੇਵਾਰੀ ਨਿਭਾ ਰਿਹਾ। ਤਾਂ ਹਿਰਨੀ ਤੇ ਸ਼ੇਰ ਦੇ ਉਸ ਵਾਰਤਾਲਾਪ ਤੋਂ ਬਾਜ ਨੇ ਇਹ ਗੱਲ ਸਿੱਖੀ ਕਿ ਕਿਸੇ ਤੇ ਅਹਿਸਾਨ ਕਰੀਏ ਤਾਂ ਉਹਦਾ ਫਲ ਵੀ ਮਿਲਦਾ। ਲੋਕ ਅਹਿਸਾਨ ਦੀ ਬੜੀ ਵਧੀਆ ਕੀਮਤ ਪਾਉਂਦੇ। ਉਹ ਉੱਥੋਂ ਜਦੋਂ ਉੱਡਿਆ ਬਾਜ ਤਾਂ ਥੋੜਾ ਅੱਗੇ ਗਿਆ, ਇੱਕ ਚੂਹਾ ਜਿਹੜਾ ਸੀ ਉਹ ਪਾਣੀ ਦੇ ਵਿੱਚ, ਨਦੀ ਦੇ ਵਿੱਚ ਡਿੱਗ ਪਿਆ ਤੇ ਉਹ ਤੋਂ ਨਿਕਲ ਨਹੀਂ ਹੋ ਰਿਹਾ। ਉਹ ਜਿਉਂ ਧੌਲੀ ਜੀ ਮਾਰ ਕੇ ਬਾਹਰ ਨੂੰ ਆਉਂਦਾ ਉਦੋਂ ਫਿਰ ਵਿੱਚ ਜਾਂਦਾ। ਬਾਜ ਨੇ ਉੱਪਰੋਂ ਛਾਲ ਅੜਾਈ ਮਾਰੀ, ਉਹਨੂੰ ਆਪਦੇ ਮਜ਼ਬੂਤ ਪੰਜਿਆਂ 'ਚ ਫੜਿਆ
ਤੇ ਕਹਿੰਦੇ ਉਹਨੂੰ ਬਾਹਰ ਉੱਚੇ ਪੱਥਰ ਤੇ ਲੈ ਗਏ। ਠੰਡ ਨਾਲ ਠਰ ਠਰ ਕਰਦਾ ਉਹ ਚੂਹਾ ਸ਼ਾਇਦ ਮਰ ਜਾਵੇਗਾ, ਇਹ ਸੋਚ ਕੇ ਬਾਜ ਨੇ ਉਹਦੇ ਉੱਪਰ ਆਪਦੇ ਖੰਭ ਦੇ ਤੇ ਆਪ ਉੱਤੇ ਬਹਿ ਗਿਆ। ਉਹਨੂੰ ਨਿੱਘਾ ਕਰਨ ਲੱਗ ਗਿਆ ਵੀ ਚਲੋ ਇਹਨੂੰ ਸੇਕ ਸੂਕ ਲੱਗੂ ਤੇ ਠੀਕ ਹੋ ਜਾਊਗਾ, ਠੰਡ ਤੋਂ ਬਚ ਜੂ। ਥੋੜੇ ਸਮੇਂ ਬਾਅਦ ਜਦੋਂ ਬਾਜ ਨੇ ਦੇਖਿਆ ਵੀ ਹੁਣ ਕਾਫੀ ਟਾਈਮ ਹੋ ਗਿਆ, ਇਹ ਹੋ ਗਿਆ ਹੋਊਗਾ ਠੀਕ, ਤੇ ਜਦੋਂ ਉਹਨੇ ਖੰਭ ਖਿਲਾਰ ਕੇ ਉਡਾਨ ਭਰਨੀ ਚਾਹੀ ਤਾਂ ਉਹਨੇ ਦੇਖਿਆ ਕਿ ਉਹਦੇ ਥੱਲੇ ਥੱਲੇ ਅੰਦਰੋਂ ਅੰਦਰੀ ਚੂਹੇ ਨੇ ਖੰਭ ਕੁਤਰ ਦਿੱਤੇ ਸੀ ਤੇ ਉਹ ਉੱਡਣ ਜੋਗਾ ਨਹੀਂ ਸੀ ਰਿਹਾ। ਤੇ ਬਾਜ ਵਿਚਾਰਾ ਉੱਥੇ ਬੜਾ ਨਿੰਮੋ ਝੂਣਾ ਜਿਹਾ ਹੋਇਆ ਬੈਠਾ। ਉਧਰੋਂ ਸ਼ੇਰ ਮਹਾਰਾਜ ਲੰਘੇ ਤੇ ਬਾਜ ਉਹਨੂੰ ਕਹਿੰਦਾ ਮੈਂ ਤੇਰੇ ਮਗਰ ਲਾ ਕੇ ਪੰਗਾ ਹੀ ਲੈ ਲਿਆ, ਅਹਿਸਾਨ ਕੀਤਾ ਸੀ ਤੇ ਆਹ ਦੇਖ ਲੈ ਮੇਰਾ ਕੀ ਹਾਲ ਕੀਤਾ। ਤਾਂ ਉਸ ਮੌਕੇ ਸ਼ੇਰਨੀ ਨੇ ਕਿਹਾ ਕਿ ਬਾਜ ਇਹ ਤੈਂ ਇਹ ਵੀ ਦੇਖਣਾ ਸੀ ਵੀ ਅਹਿਸਾਨ ਕਰਨ ਦੀ ਕਿਹਦੇ ਉੱਤੇ ਲੋੜ ਹੁੰਦੀ ਹੈ। ਜੇ ਮੈਂ ਸ਼ੇਰ ਤੇ ਅਹਿਸਾਨ ਕੀਤਾ ਤਾਂ ਸ਼ੇਰ ਨੇ ਸ਼ੇਰਾਂ ਵਾਲੀ ਕੀਤੀ ਹੈ, ਤੂੰ ਅਹਿਸਾਨ ਚੂਹੇ ਉੱਤੇ ਕੀਤਾ, ਉਹਨੇ ਚੂਹਿਆਂ ਵਾਲੀ ਕੀਤੀ। ਇਹ ਜਿਹੜੀ ਕਹਾਣੀ ਆ ਇਹ ਸਾਡੀ ਕੌਮ ਨਾਲ ਵਾਪਰ ਰਹੀ ਹੈ। ਅਸੀਂ ਅਮਰੀਕਾ, ਕੈਨੇਡਾ ਜਾਂ ਦੁਨੀਆ ਦੇ ਹੋਰਨਾਂ ਕਈ ਮੁਲਕਾਂ 'ਚ ਸਿੱਖ ਗਏ, 100 ਸਾਲ ਤੋਂ ਗਏ ਆ ਅਸੀਂ। ਜਦੋਂ ਪਹਿਲੀ ਸੰਸਾਰ ਜੰਗ ਲੱਗਦੀ ਆ, ਗਦਰ ਜਦੋਂ ਭਾਰਤ ਵਿੱਚ ਆਪਣੀ ਕੌਮ ਕਰਦੀ ਹੈ, ਉਦੋਂ 15-20 ਸਾਲ ਪਹਿਲਾਂ ਬੜਾ ਜ਼ੋਰ ਲਾਈਏ ਤਾਂ 1890 ਤੋਂ ਬਾਅਦ ਅਮਰੀਕਾ ਕੈਨੇਡਾ ਵੱਲ ਨੂੰ ਸਾਡੀ ਕੌਮ ਦਾ ਮੂੰਹ ਹੋਇਆ ਹੋਣਾ। ਤੇ ਉੱਥੇ ਜਾ ਕੇ ਆਪਣੀ ਕੌਮ ਨੇ ਕੰਮ ਕੀਤਾ, ਮਿਹਨਤ ਕੀਤੀ, ਉਸ ਮੁਲਕ ਦੀ, ਉੱਥੋਂ ਦੇ ਲੋਕਾਂ ਦੀ, ਉੱਥੋਂ ਦੇ ਸਾਰੇ ਨਿਜ਼ਾਮ ਦੀ ਪੂਰੀ ਤਰ੍ਹਾਂ ਪੈਰਵਾਈ ਕਰਦਿਆਂ ਉਹਨਾਂ ਦੀ ਤਰੱਕੀ 'ਚ ਯੋਗਦਾਨ ਪਾਇਆ। ਉਹਨਾਂ ਮੁਲਕਾਂ ਨੇ ਸਿੱਖਾਂ ਦੀ ਇੰਨੀ ਕਦਰ ਕੀਤੀ, ਹਾਲਾਂਕਿ ਸਾਡੀ ਕੌਮ ਦਾ ਗੁਰੂ ਪਾਤਸ਼ਾਹ ਦਾ ਇਤਿਹਾਸ ਉਹਨਾਂ ਦੇ ਉਸ ਧਰਤੀ ਨਾਲ ਕੋਈ ਨਹੀਂ ਜੁੜਦਾ। ਗੁਰੂ ਪਾਤਸ਼ਾਹ ਦਾ ਇਤਿਹਾਸ ਜਾਂ ਸਿੱਖ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਤੱਕ ਦਾ ਸਾਰਾ ਇਤਿਹਾਸ ਸਾਡਾ ਇਸ ਖਿੱਤੇ ਨਾਲ। ਅਸੀਂ ਜਿਹੜੀਆਂ ਹੋਰਨਾਂ ਧਰਤੀਆਂ ਤੇ ਗਏ, ਜਿੰਨੀਆਂ ਹੋਰ ਮੁਲਕਾਂ 'ਚ ਗਏ, ਉੱਥੋਂ ਦੇ ਲੋਕਾਂ ਨੇ, ਉੱਥੋਂ ਦੀਆਂ ਸਰਕਾਰਾਂ ਨੇ ਸਾਡੇ ਕੀਤੇ ਹੋਏ ਕੰਮਾਂ ਦੀ ਜਿਹਦਾ ਕਿ ਸਾਨੂੰ ਵੀ ਫਾਇਦਾ ਹੀ ਹੋਣਾ ਸੀ, ਅਸੀਂ ਰੋਜੀ ਰੋਟੀ ਕਮਾਉਣ ਗਏ ਸੀ, ਤੇ ਉਹਦੀ ਇੰਨੀ ਕਦਰ ਪਾਈ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੁਣ ਕੋਈ ਵੀ ਇਹਨਾਂ ਦੀ ਪੰਜਾਬੀ ਬੋਲੀ ਕਰਕੇ ਇਹਨਾਂ ਨੂੰ ਸਮੱਸਿਆ ਆ ਰਹੀ ਆ, ਤਾਂ ਉਹਨਾਂ ਮੁਲਕਾਂ 'ਚ ਤੁਰੰਤ ਕਾਨੂੰਨ ਬਣਾਏ ਜਾਂਦੇ ਆ ਕਿ ਪੰਜਾਬੀ ਬੋਲੀ 'ਚ ਲਿਖ ਦਿਓ ਜੀ, ਇਹ 'ਚ ਕਿਹੜੀ ਗੱਲ। ਜੇ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਕਿਰਪਾਨ ਜਿਹੜੀ ਆ ਉਹ ਕਕਾਰਾਂ 'ਚ ਸ਼ਾਮਲ ਆ ਤੇ ਆਪਣੇ ਸਿਸਟਮ ਦੇ ਵਿੱਚ ਉਹ ਚੀਜ਼ ਫਿੱਟ ਨਹੀਂ ਬੈਠਦੀ, ਤਾਂ ਉਹਨਾਂ ਨੇ ਕਿਹਾ ਕਾਨੂੰਨ ਬਣਾਓ ਜੀ, ਇਹਨਾਂ ਦੀ ਕਿਰਪਾਨ ਦੀ ਸੇਫਟੀ ਸਿਕਿਉਰਿਟੀ ਲਈ ਜਾਂ ਰਾਖੀ ਲਈ ਜਾਂ ਇਹਨਾਂ ਨੂੰ ਪ੍ਰੋਬਲਮ ਨਾ ਹੋਵੇ। ਇੱਕ ਪਾਸੇ ਉਹ ਮੁਲਕ ਜਿਨ੍ਹਾਂ ਲਈ ਅਸੀਂ ਉਹ ਕੁਝ ਨਹੀਂ ਕੀਤਾ ਜੋ ਹਿੰਦੂਆਂ ਲਈ ਕੀਤਾ, ਉਹਨਾਂ ਨੇ ਸਾਡੀ ਕਦਰ ਕੀਤੀ ਹੈ, ਜਿਵੇਂ ਸ਼ੇਰ ਨੇ ਕਦਰ ਕੀਤੀ ਸੀ। ਸ਼ੇਰ ਨੇ ਹਿਰਨੀ ਦੇ ਅਹਿਸਾਨ ਦੀ ਕਦਰ ਕੀਤੀ ਸੀ। ਦੂਜੇ ਪਾਸੇ ਜਿਸ ਭਾਰਤ ਮਾਤਾ ਲਈ, ਜਿਸ ਹਿੰਦੁਸਤਾਨ ਦੀ ਰਾਖੀ ਲਈ ਖੁਦ ਅਮਿਤ ਸ਼ਾਹ ਵਰਗੇ ਲਲਕਾਰ ਕੇ ਕਹਿ ਰਹੇ ਨੇ ਕਿ ਜੇ 9ਵੇਂ ਪਾਤਸ਼ਾਹ, ਜੇ ਸਿੱਖ ਕੁਰਬਾਨੀਆਂ ਨਾ ਕਰਦੇ ਤਾਂ ਅੱਜ ਧਰਤੀ ਉੱਤੇ ਕੋਈ ਹਿੰਦੂ ਲੱਭਣਾ ਨਹੀਂ ਸੀ। ਔਰ ਇਸ ਗੱਲ ਐਵੇਂ ਨਹੀਂ ਅੱਜ ਕਹਿਣੀ, ਅੱਜ ਤੋਂ 100 ਸਾਲ ਬਾਅਦ ਕਹਿਣੀ, ਅੱਜ ਤੋਂ 100 ਸਾਲ ਪਹਿਲਾਂ ਕਹਿਣੀ, ਇਹ ਪੱਥਰ ਵਰਗੀ ਲਕੀਰ ਜਿਵੇਂ ਪੱਥਰ ਤੇ ਹੁੰਦੀ ਆ, ਉਵੇਂ ਹਕੀਕਤ। ਬਾਬਾ ਬੁੱਲੇ ਸ਼ਾਹ ਬਹੁਤ ਸਦੀਆਂ ਪਹਿਲਾਂ ਕਹਿ ਚੁੱਕੇ, ਨਾ ਬਾਤ ਕਰੂੰ ਅਬ ਕੀ, ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ तो सुन्नत होती सब की। और ये गल छाए जाति एकता, ये जिहड़ी गल है कि सारे इको रंग जिही सोच चलनी सी। जे इस धरती उत्ते हिंदुआं दा कुछ बचिया
ਉਹ ਸਿੱਖ ਕੌਮ ਕਰਕੇ ਬਚਿਆ, ਸਿੱਖ ਗੁਰੂ ਸਾਹਿਬਾਨ ਕਰਕੇ ਬਚਿਆ, ਖਾਲਸੇ ਦੀ ਤੇਗ ਕਰਕੇ ਬਚਿਆ। ਹੁਣ ਇਸ ਗੱਲ ਦਾ ਅਹਿਸਾਨ ਮੰਨਣ ਦੀ ਥਾਂ ਹਿੰਦੂਆਂ ਨੇ ਚੂਹੇ ਵਾਂਗੂ ਸਿੱਖੀ ਅਤੇ ਸਿੱਖਾਂ ਦਾ ਅੰਦਰੋਂ ਅੰਦਰੀ ਨੁਕਸਾਨ ਕਰਨਾ, ਸਿੱਖਾਂ ਤੋਂ ਹੀਣਤਾ ਵਿੱਚ ਆ ਕੇ ਸਿੱਖਾਂ ਨੂੰ ਜਲੀਲ ਕਰਨਾ, ਇਹ ਵਿੱਢਿਆ ਹੋਇਆ ਕੰਮ। ਇਸ ਚੱਕਰ ਦੇ ਵਿੱਚ ਜਦੋਂ ਵੀ ਕਿਤੇ ਮੌਕਾ ਮਿਲਦਾ ਉਹ ਕੋਈ ਨਾ ਕੋਈ ਕੁੱਤੀ ਹਰਕਤ ਕਰਦੇ। ਸਾਡੀ ਕੌਮ ਦੇ ਭੋਲੇ ਭਾਲੇ ਸਿੱਖ ਜਿਨ੍ਹਾਂ ਨੂੰ ਇਹੋ ਜਿਹੀਆਂ ਚੁਸਤੀਆਂ ਚਲਾਕੀਆਂ ਨਹੀਂ ਆਉਂਦੀਆਂ, ਸੱਚੇ ਸੁੱਚੇ ਅਣਖ ਵਾਲੀ ਕੌਮ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਹੀ ਨਹੀਂ। ਆਪਾਂ ਲੜ ਸਕਦੇ ਹਾਂ, ਮਰ ਸਕਦੇ ਹਾਂ, ਮਾਰ ਸਕਦੇ ਹਾਂ, ਹੱਕ ਸੱਚ ਇਨਸਾਫ ਲਈ ਜੂਝ ਸਕਦੇ ਹਾਂ, ਮਨੁੱਖਤਾ ਲਈ, ਸਰਬੱਤ ਦੇ ਭਲੇ ਲਈ ਆਪਣਾ ਆਪ ਨਿਸ਼ਾਵਰ ਕਰ ਸਕਦੇ ਹਾਂ। ਆਪਾਂ ਠੱਗੀ, ਹੇਰਾ ਫੇਰੀ, ਸਾਜ਼ਿਸ਼ ਇਹ ਜਿਹਾ ਕੁੱਤਖਾਨਾ ਨਹੀਂ ਜਾਣਦੇ। ਨਤੀਜਾ ਇਹ ਨਿਕਲਿਆ ਹੈ ਕਿ ਸਾਡੇ ਆਲੇ ਦੁਆਲੇ 'ਚ, ਸਾਡੇ ਘਰਾਂ 'ਚ, ਸਾਡੇ ਦਿਲ ਦਿਮਾਗ 'ਚ, ਸਾਡੀਆਂ ਲਿਖਤਾਂ 'ਚ ਲੱਖਾਂ ਇਹੋ ਜਿਹੀਆਂ ਕਥਾ ਕਹਾਣੀਆਂ ਜਿਹਦੇ ਨਾਲ ਸਿੱਖੀ ਦਾ ਨੁਕਸਾਨ ਹੋ ਸਕੇ। ਸਿੱਖ ਫਲਸਫੇ ਨੂੰ ਸੱਟ ਵੱਜਦੀ ਹੈ ਤੇ ਹਿੰਦੂ ਇਜ਼ਮ ਦਾ ਪੱਖ ਮਜ਼ਬੂਤ ਹੁੰਦਾ, ਤੇ ਸਮਾਂ ਦਿਨੋਂ ਦਿਨ ਉਸ ਪਾਸੇ ਨੂੰ ਜਾ ਰਿਹਾ ਜਦੋਂ ਸਿੱਖ ਕੌਮ ਐਲਾਨੀਆ ਤੌਰ ਤੇ ਕਹੂਗੀ ਕਿ ਚਾਹੇ ਕਿਸੇ ਨੇ ਕੋਈ ਵੱਡਾ ਗ੍ਰੰਥ ਲਿਖਿਆ ਜੀ, ਤੇ ਚਾਹੇ ਕਿਸੇ ਨੇ ਕੋਈ ਹੋਰ ਕਥਾ ਕਹਾਣੀ ਕੁਝ ਵੀ ਆ, ਜਿਹੜੀ ਚੀਜ਼ ਨਾਲ ਸਿੱਖੀ ਦਾ ਹਿੰਦੀਕਰਨ ਜਾਂ ਹਿੰਦੂਕਰਨ ਹੋ ਰਿਹਾ, ਬ੍ਰਾਹਮਣੀਕਰਨ ਹੋ ਰਿਹਾ, ਆ ਜਿਵੇਂ ਭਕਾਈ ਚੱਲਦੀ ਆ ਬਈ ਜਿਹੜਾ ਅੰਮ੍ਰਿਤਸਰ ਸ਼ਹਿਰ ਆ, ਜਿਹੜਾ ਦਰਬਾਰ ਸਾਹਿਬ ਆ, ਸਰੋਵਰ ਹੈ, ਕਹਿੰਦੇ ਜੀ ਜਦੋਂ ਰਾਮਚੰਦਰ ਦੀ ਸੈਨਾ ਦਾ, ਲਵ ਕੁਸ਼ ਦੀ ਸੈਨਾ ਦਾ ਲਛਮਣ ਨਾਲ ਜੰਗ ਹੋਇਆ ਤੇ ਉਦੋਂ ਬਾਲਮੀਕ ਤੀਰਥ, ਜਿਹਨੂੰ ਰਾਮ ਤੀਰਥ ਕਹਿੰਦੇ ਆ ਅੱਜ ਕੱਲ, ਇੱਥੋਂ ਕਹਿੰਦੇ ਜਦੋਂ ਇਹ ਜੰਗ ਹੋਈ ਤਾਂ ਬਾਅਦ ਵਿੱਚ ਅੰਮ੍ਰਿਤ ਦਾ ਘੜਾ ਮੰਗਾਇਆ ਗਿਆ ਤੇ ਉਹ ਜਿਹੜੇ ਜੰਗ ਦੇ ਵਿੱਚ ਸਾਰੇ ਮਰੇ ਜਾਂ ਫੱਟੜ, ਜ਼ਖਮੀ, ਬੇਹੋਸ਼ ਦੋਨਾਂ ਪੱਖਾਂ ਦੇ ਫੌਜੀ ਸੀ, ਉਹਨਾਂ ਨੂੰ ਕਹਿੰਦੇ ਅੰਮ੍ਰਿਤ ਨਾਲ ਪੁਨਰ ਸਰਜੀਤ ਕਰ ਲਿਆ ਗਿਆ ਤੇ ਉਹ ਬਾਕੀ ਦਾ ਘੜਾ ਇੱਥੇ ਅੰਮ੍ਰਿਤਸਰ ਸਰੋਵਰ ਆ ਜਿੱਥੇ ਹੁਣ, ਇੱਥੇ ਕਹਿੰਦੇ ਜੀ ਦੱਬਤਾ। ਉਹ ਬਾਅਦ ਵਿੱਚ ਕਹਿੰਦੇ ਜੀ ਗੁਰੂ ਸਾਹਿਬਾਨ ਮੌਕੇ ਪ੍ਰਗਟ ਕੀਤਾ ਗਿਆ। ਹੁਣ ਇਹ ਜਿਹੜੀ ਕਹਾਣੀ ਆ ਜਾਂ ਇਹੋ ਜਿਹੀਆਂ ਕਈ ਹੋਰ ਕਹਾਣੀਆਂ ਨੇ, ਉਹਨਾਂ ਉੱਤੇ ਤਰਕ ਜਾਂ ਇਤਿਹਾਸ ਦੀ ਕਸਵੱਟੀ ਲਾਈਏ ਤਾਂ ਸਾਫ਼ ਪਤਾ ਲੱਗਦਾ ਵੀ ਉਹ ਪਖੰਡ ਹੈ। ਪਹਿਲੀ ਗੱਲ ਤਾਂ ਇਹ ਕਿ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਨੰਗਾ ਚਿੱਟਾ ਲਿਖ ਚੁੱਕੇ ਹੈ ਕਿ ਰਾਮ ਤੀਰਥ ਦਾ ਟਕਵੰਜ ਤਾਂ ਲਖਪਤ ਰਾਏ ਨੇ, ਜਿਹਨੇ ਛੋਟਾ ਘੱਲੂਘਾਰਾ ਕੀਤਾ, ਉਹਨੇ ਜਦੋਂ ਐਲਾਨ ਹੀ ਕਰਤਾ ਵੀ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਮਾਰ ਦਿਓ, ਗੁਣ ਅੱਖਰ ਨਾ ਵਰਤਿਓ, ਗੁਰੂ ਚੇਤੇ ਆਉਂਦਾ। ਜਦੋਂ ਉਹਨੇ ਕਿਹਾ ਵੀ ਇਹ ਖੱਤਰੀਆਂ ਨੇ ਧਰਮ ਚਲਾਇਆ ਸੀ ਤੇ ਮੈਂ ਖੱਤਰੀਆਂ ਦਾ ਮੁੰਡਾ ਹਿੰਦੂਆਂ ਦਾ ਤੇ ਮੈਂ ਇਹਨੂੰ ਖਤਮ ਕਰੂੰ, ਜੋ ਉਹਨੇ ਜ਼ੁਲਮ ਕੀਤੇ ਉਹ ਸਭ ਇਤਿਹਾਸ ਵਿੱਚ ਦਰਜ ਨੇ। ਲਖਪਤ ਰਾਏ ਨੇ ਅੰਮ੍ਰਿਤਸਰ ਨੂੰ, ਦਰਬਾਰ ਸਾਹਿਬ ਨੂੰ ਛੋਟਾ ਦਿਖਾਉਣ ਦੇ ਲਈ ਅੰਮ੍ਰਿਤਸਰ ਦੇ ਨੇੜੇ ਇੱਥੇ ਇੱਕ ਇਹ ਰਾਮ ਤੀਰਥ ਦਾ, ਬਾਲਮੀਕ ਤੀਰਥ ਦਾ ਪ੍ਰਸੰਗ ਤੋਰਤਾ। ਉਦੋਂ ਪਹਿਲਾਂ ਇਤਿਹਾਸ ਵਿੱਚ ਇਹਦਾ ਕੋਈ ਜ਼ਿਕਰ ਹੀ ਨਹੀਂ ਸੀ। ਇਹ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ ਵੀ ਇਹ ਕਹਾਣੀ ਫਿਰ ਬਾਅਦ ਚ ਘੜ ਲਈ ਕਿ ਜੀ ਇੱਥੇ ਸੀਤਾ ਰਹੀ ਬਾਲਮੀਕ ਕੋਲ ਤੇ 2 ਬੱਚੇ ਹੋਏ। ਜਦੋਂ ਇਹ ਕਹਾਣੀ ਤਾਂ ਲਖਪਤ ਰਾਏ ਨੇ ਹੁਣ ਘੜੀ ਆ ਹਜੇ 2 ਸਦੀਆਂ ਪਹਿਲਾਂ, ਤੇ ਇਸ ਗੱਲ ਨਾਲ ਫਿਰ ਆਪੇ ਹੀ ਉਹਦਾ ਬੇਸ ਹੀ ਉੱਡ ਗਿਆ, ਬੁਨਿਆਦ ਹੀ ਉੱਡ ਗਿਆ ਉਹਦਾ। ਜਿਹੜੀ ਗੱਲ ਕਹਿੰਦੇ ਆ ਜੀ ਅੰਮ੍ਰਿਤ ਦਾ ਘੜਾ ਦੱਬਿਆ। ਖੈਰ, ਸਾਡੀ ਕੌਮ ਨੂੰ ਆਪਣੇ ਇਤਿਹਾਸ ਨੂੰ ਤਾਂ ਪੜ੍ਹਨ ਦੀ ਲੋੜ ਹੈ ਹੀ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਖਾਸ ਤੌਰ ਤੇ ਬਾਣੀ ਦੇ ਬਹੁਤ ਜ਼ਿਆਦਾ ਸਾਨੂੰ ਡੂੰਘੇ ਅਧਿਐਨ ਦੀ ਲੋੜ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਗਿਆਨ ਆ ਜਿਹੜਾ ਇਹ ਸਾਡਾ ਗੁਰੂ ਹੈ। ਹੁਣ ਤੁਸੀਂ ਸੋਚੋ ਕਿ ਪ੍ਰਿੰਸੀਪਲ ਸਾਹਿਬ ਸਿੰਘ, ਜਿਹੜੇ ਬੇਸ਼ੱਕ ਹਿੰਦੂ ਪਰਿਵਾਰ ਦੇ ਵਿੱਚ ਜਨਮੇ ਸੀ, ਬੜੀ ਵੱਡੀ ਗਿਣਤੀ ਵਿੱਚ ਮਾਸਟਰ ਤਾਰਾ ਸਿੰਘ ਵਰਗੇ
ਬੜੇ ਹੋਰ ਲੋਕ ਨੇ ਜਿਹੜੇ ਪੰਡਤਾਂ ਦੇ ਜਾਂ ਬ੍ਰਾਹਮਣਾਂ ਦੇ ਜਾਂ ਹਿੰਦੂਆਂ ਦੇ ਘਰਾਂ 'ਚ ਜੰਮੇ, ਔਰ ਉਹਨਾਂ ਨੇ ਆਪਣੇ ਆਪ ਨੂੰ ਸਿੱਖੀ ਦੇ ਲੇਖੇ ਲਾ ਦਿੱਤਾ। ਪ੍ਰਿੰਸੀਪਲ ਸਾਹਿਬ ਸਿੰਘ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਕੀਤਾ, ਟੀਕਾ ਕੀਤਾ। ਅੱਜ ਜਦੋਂ ਉਹਨਾਂ ਦਾ ਭਗਤ ਬਾਣੀ ਸਟੀਕ ਪੜ੍ਹਦੇ ਆ, ਜਦੋਂ ਵੀ ਭਗਤ ਬਾਣੀ ਸਟੀਕ ਤੇ ਪੜ੍ਹੀਦੇ ਆ, ਆਨੰਦ ਆ ਜਾਂਦਾ। ਪ੍ਰਿੰਸੀਪਲ ਸਾਹਿਬ ਸਿੰਘ ਸਮੇਤ ਹਰ ਇੱਕ ਵਿਦਵਾਨ ਨੇ ਜਿਹਨੇ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚਰਚਾ ਕੀਤੀ ਹੈ, ਉਹਨਾਂ ਨੇ ਨਾਲ ਦੀ ਨਾਲ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਬਹੁਤ ਸੁਚੱਜੇ ਤੇ ਸਹਿਜੇ ਸੌਖੇ ਸ਼ਬਦਾਂ 'ਚ ਬਿਆਨ ਕੀਤਾ। ਹੁਣ ਜੇ ਆਪਾਂ ਨਹੀਂ ਪੜ੍ਹਨਾ ਤਾਂ ਭਾਈ, ਉਹ ਜੇ ਕਿਸੇ ਨੂੰ ਕਹਿੰਦੇ ਆ ਨਾ ਵੀ ਕੋਈ ਨਿਤ ਜਾਇਆ ਕਰੇ ਭਗਤੀ ਭਾਵਨਾ ਵਾਲਾ ਬੰਦਾ ਕਿਸੇ ਥਾਂ ਨੂੰ, ਤੇ ਕਹਿੰਦੇ ਰੱਬ ਤਰੁੱਠਿਆ, ਉਹ ਕਹਿੰਦਾ ਵੀ ਗਰੀਬ ਬੰਦਾ ਹੈ, ਇਹਦੇ ਰਾਹ ਵਿੱਚ ਅੱਜ ਮੈਂ ਹੀਰੇ ਜਵਾਹਰਾਤ ਸੋਨੇ ਦਾ ਇੱਕ ਘੜਾ ਰੱਖ ਦਿੰਨਾ, ਇਹਨੂੰ ਮਿਲ ਜੂਗਾ ਤੇ ਇਹਦੇ ਦਿਨ ਸੌਖੇ ਹੋ ਜਾਣ। ਉਹ ਜਦੋਂ ਲੰਘਿਆ ਆ ਰਿਹਾ ਸੀ, ਉਹ ਪਿੱਛੇ ਉਹਦੇ ਘੜੇ ਤੋਂ ਥੋੜਾ ਜਿਹਾ ਪਿੱਛੇ ਦਿਮਾਗ 'ਚ ਗੱਲ ਆ ਗਈ ਵੀ ਅੰਨੇ ਬੰਦੇ ਕਿਵੇਂ ਤੁਰਦੇ ਹੋਣਗੇ। ਮੈਂ ਕਹਿੰਦਾ ਟਰਾਈ ਕਰਾਂ, ਅੱਖਾਂ ਮੀਚ ਕੇ ਤੁਰ ਪਿਆ ਤੇ ਘੜੇ ਕੋਲ ਦੀ ਅੱਖਾਂ ਮੀਚ ਕੇ ਲੰਘ ਗਿਆ, ਤੇ ਗਾਂਹ ਜਾ ਕੇ ਜਦੋਂ ਅੱਖਾਂ ਖੋਲੀਆਂ ਕਹਿੰਦਾ ਬੜਾ ਔਖਾ ਵੀ ਆ ਅੰਨਿਆਂ ਲਈ ਤਾਂ। ਐਵੇਂ ਹੀ ਸਾਡੀ ਕੌਮ ਜਿਹੜੀ ਆ, ਉਹ ਇਸ ਕੀਮਤੀ ਖਜ਼ਾਨੇ ਕੋਲ ਦੀ ਅੱਖਾਂ ਮੀਚ ਕੇ ਲੰਘਣ ਵਾਲਾ ਕੰਮ ਕਰਨ ਲੱਗੀ ਹੋਈ। ਖੈਰ, ਜੇ ਤੁਸੀਂ ਭਗਤ ਰਵਿਦਾਸ ਜੀ ਦਾ ਤੇ ਭਗਤ ਕਬੀਰ ਜੀ ਦਾ ਜੀਵਨ ਚਰਿੱਤਰ ਬ੍ਰਾਹਮਣ ਦੇ ਹਿਸਾਬ ਨਾਲ ਦੇਖੋਗੇ ਤਾਂ ਤੁਹਾਨੂੰ ਆਹ ਕੁਛ ਮਿਲੂਗਾ, ਜਿਹੜਾ ਅੰਮ੍ਰਿਤ ਦਾ ਘੜਾ ਦੱਬਿਆ ਹੋਇਆ ਦਿਖਾਤਾ। ਇਹੋ ਜਿਹੀਆਂ ਗੱਲਾਂ ਉਹਨਾਂ ਨਾਲ ਵੀ ਜੋੜਤੀਆਂ। ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ ਬ੍ਰਾਹਮਣਵਾਦ ਦੇ ਪਰਖੱਚੇ ਅੜਾਉਣ ਵਾਲੀ ਇਨਕਲਾਬੀ ਰਚਨਾ, ਉਹ ਕਵਿਤਾ ਨਹੀਂ ਹੈ, ਉਹ ਐਵੇਂ ਨਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਗੁਰਬਾਣੀ। ਗੁਰਬਾਣੀ ਦਾ ਦਰਜਾ, ਗੁਰੂ ਦਾ ਦਰਜਾ ਉਸ ਸਾਰੇ ਕਾਸੇ। ਦੋਨਾਂ ਨੇ ਤਾਂ ਬ੍ਰਾਹਮਣ ਦੇ ਤੇ ਬ੍ਰਾਹਮਣਵਾਦ ਦੇ ਚੌਂਟੇ ਚੱਕੇ ਪਏ ਨੇ, ਇਹ ਕੱਢੀ ਪਈ ਹੈ। ਤੇ ਬ੍ਰਾਹਮਣਾਂ ਨੇ ਕੀ ਕੀਤਾ, ਉਹਨਾਂ ਨੇ ਇਹੋ ਜਿਹੀਆਂ ਕਹਾਣੀਆਂ ਜੋੜਤੀਆਂ ਜਿਹਦੇ ਨਾਲ ਇਹ ਦੋਨੇ ਜਾਣੇ, ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ, ਬ੍ਰਾਹਮਣਾਂ ਦੇ ਮਥਾਜ ਬਣਾ ਧਰੇ। ਕਹਾਣੀ ਇਹ ਘੜੀ ਹੈ ਕਿ ਭਗਤ ਰਵਿਦਾਸ ਜੀ ਜਿਹੜੇ ਆ, ਉਹ ਪਿਛਲੇ ਜਨਮ 'ਚ ਬ੍ਰਾਹਮਣ ਹੁੰਦੇ ਸੀ। ਬ੍ਰਾਹਮਣ ਕਹਿੰਦੇ ਜੀ, ਉਹ ਰਾਮਾਨੰਦ ਜਿਹੜੇ ਹੋਏ ਨੇ, ਭਗਤ ਰਾਮਾਨੰਦ ਜੀ, ਜਿਨ੍ਹਾਂ ਦੀ ਬਾਣੀ ਦਰਜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਕੋਲ ਰਹਿੰਦੇ ਸੀ। ਇੱਕ ਦਿਨ ਕਹਿੰਦੇ ਮੀਂਹ ਕਣੀ ਦਾ ਟਾਈਮ ਸੀ, ਜਦੋਂ ਗਜਾ ਕਰਨ ਗਏ ਪ੍ਰਸ਼ਾਦਾ ਪਾਣੀ, ਤੇ ਉਹ ਦੂਰ ਬਹੁਤਾ ਨਹੀਂ ਗਏ, ਤੇ ਕਿਸੇ ਛੋਟੀ ਬਰਾਦਰੀ ਵਾਲੇ ਦੇ ਘਰੋਂ ਪ੍ਰਸ਼ਾਦਾ ਪਾਣੀ ਲਿਆ ਕੇ ਤਿਆਰ ਕਰ ਲਿਆ ਤੇ ਰਾਮਾਨੰਦ ਭਗਤ ਜੀ ਨੂੰ ਛਕਾ। ਕਹਿੰਦੇ ਉਦਣ ਫਿਰ ਭਗਤ ਜੀ ਦੀ ਰੱਬ ਨਾਲ ਲੈਵ ਨਹੀਂ ਲੱਗੀ। ਉਹਨਾਂ ਨੇ, ਭਗਤ ਜੀ ਨੇ ਕਹਿੰਦੇ ਉਹਨੂੰ ਪੁੱਛਿਆ, ਬ੍ਰਾਹਮਣ ਨੂੰ, ਸੇਵਕ ਨੂੰ, ਉਹਨੇ ਸੱਚ ਦੱਸਤਾ ਵੀ ਮੈਂ ਤਾਂ ਜੀ ਉਹਨਾਂ ਤੋਂ ਲੈ ਕੇ ਆਇਆ ਪ੍ਰਸ਼ਾਦਾ। ਤੇ ਉਹ ਕਹਿਣ ਲੱਗੇ ਵੀ ਤੇ ਹੁਣ ਤੂੰ ਫਿਰ ਦਲਤਾਂ ਦੇ ਘਰੇ ਹੀ ਪੈਦਾ ਹੋਏਗਾ। ਤੇ ਉਹ ਕਹਿੰਦੇ ਫਿਰ ਰਵਿਦਾਸ ਭਗਤ ਬਣ ਕੇ, ਸੇਵਕ ਜਿਹੜਾ ਸੀ ਉਹਦੀ ਉਮਰ ਭੁਗਤ ਕੇ ਮਰ ਗਿਆ, ਤੇ ਬਾਅਦ ਚ ਭਗਤ ਰਵਿਦਾਸ ਬਣ ਕੇ ਉਹ ਜੰਮਿਆ। ਉਹਨੂੰ ਕਹਿੰਦੇ ਪਤਾ ਸੀਗਾ ਵੀ ਮੈਂ ਤਾਂ ਪਿਛਲੇ ਜਨਮ ਦਾ ਬ੍ਰਾਹਮਣ ਆ। ਉਹ ਮਾਂ ਦਾ ਕਹਿੰਦੇ ਦੁੱਧ ਨਾ ਪੀਵੇ ਆਪਦੀ ਦਾ, ਇਹ ਤਾਂ ਨੀਵੀਂ ਜਾਤ ਦੀ ਆ। ਫਿਰ ਕਹਿੰਦੇ ਵੀ ਭਗਤ ਰਾਮਾਨੰਦ ਜੀ ਨੇ ਆ ਕੇ ਉਹਦੇ ਕੰਨ 'ਚ ਗੱਲ ਦੱਸੀ ਤੇ ਵੀ ਤੇਰਾ ਹੁਣ ਐਵੇਂ ਆਧਾਰ ਹੋਣਾ। ਤੇ ਬਾਅਦ ਵਿੱਚ ਫਿਰ ਉਹ ਭਗਤ ਰਾਮਾਨੰਦ ਜੀ, ਜਾਣੀ ਕਿ ਪਿਛਲੇ ਜਨਮ ਦੇ ਭਗਤ ਰਵਿਦਾਸ ਜੀ ਨੂੰ ਬ੍ਰਾਹਮਣ ਬਣਾਤਾ। ਨਾ ਤਾਂ ਇਹ ਗੱਲ ਭਗਤ ਰਵਿਦਾਸ ਜੀ ਨੇ ਕਿਤੇ ਲਿਖੀ ਆ ਤੇ ਮੈਂ ਪਿਛਲੇ ਜਨਮ ਦਾ ਬ੍ਰਾਹਮਣ ਸੀਗਾ, ਤੇ ਜਦੋਂ ਮੈਨੂੰ ਇਸ ਮਾਤਾ ਦੇ ਘਰੋਂ ਜਨਮ ਮਿਲਿਆ ਤੇ ਮੈਂ ਦੁੱਧ ਨਹੀਂ ਸੀ ਪੀਂਦਾ, ਮੈਨੂੰ ਭਗਤ ਰਾਮਾਨੰਦ ਜੀ ਨੇ ਆ ਕੇ ਕਿਹਾ। ਨਾ ਭਗਤ ਰਾਮਾਨੰਦ ਜੀ ਨੇ ਕਿਤੇ ਇਹ ਗੱਲ ਲਿਖੀ ਹੈ। ਤੇ ਇਸ ਕਥਾ ਅਨੁਸਾਰ ਤਾਂ ਭਗਤ ਰਾਮਾਨੰਦ ਜੀ ਫਿਰ ਜਾਤ ਪਾਤ ਦੇ ਬੜੇ ਵੱਡੇ ਹਾਮੀ ਸੀ, ਜਿਨ੍ਹਾਂ ਨੇ ਕਿਹਾ ਵੀ ਤੂੰ ਤਾਂ ਰੋਟੀ ਨੀਵੀਂ ਜਾਤ ਵਾਲਿਆਂ ਦੇ ਘਰੋਂ ਲੈ ਆਇਆ, ਮੈਂ ਤਾਂ ਸਾਰੀ ਰਾਤ ਰੱਬ ਨੂੰ ਮਿਲ ਨਹੀਂ ਸਕੇ। ਇਹੋ ਜਿਹਾ ਰੱਬ ਜਿਹੜਾ ਜਾਤ ਪਾਤ ਨੂੰ ਮੰਨਦਾ ਹੋਵੇ। ਕੁੱਲ ਮਿਲਾ ਕੇ ਇਹ ਲਫੰਡਰੀ ਕਹਾਣੀ ਬਾਹਮਣਾਂ ਨੇ, ਜਿਵੇਂ ਘੜੀਆਂ ਹੁੰਦੀਆਂ ਨੇ ਚੁਟਕਲੇ,
ਉਹ ਘੜ ਕੇ ਭਗਤ ਰਾਮਾਨੰਦ ਜੀ ਦਾ ਵੀ ਤੇ ਭਗਤ ਰਵਿਦਾਸ ਜੀ ਦਾ ਵੀ ਇੱਕ ਤਰੀਕੇ ਨਾਲ ਬ੍ਰਾਹਮਣੀਕਰਨ ਕਰਦਾ ਰਿਹਾ। ਹੁਣ ਗੱਲ ਇਹ ਹੈ ਕਿ ਇਹ ਝੂਠੀ ਕਹਾਣੀ ਜਿਹੜੀ ਆ ਇਹਦਾ ਮੂਲ ਤੁਰਾ ਇਹ ਆ, ਬਾਹਮਣ ਇਹ ਜਤਾਉਣਾ ਚਾਹੁੰਦਾ ਕਿ ਚਾਹੇ ਜੋ ਮਰਜ਼ੀ ਬਣਾਈ ਫਿਰੋ, ਭਗਤ ਰਵਿਦਾਸ ਜੀ ਪਿਛਲੇ ਜਨਮ ਦੇ ਜੇ ਬਾਹਮਣ ਸੀ ਤਾਈਓ ਉਹਨਾਂ ਦੀ ਮਾਨਤਾ ਹੋਈ ਆ ਸ਼੍ਰੋਮਣੀ ਭਗਤ ਚਾਹੇ ਕਹਿ ਲੋ, ਪਰ ਉਹ ਤਾਂ ਸ਼੍ਰੋਮਣੀ ਭਗਤ ਨੇ ਕਿਉਂਕਿ ਉਹ ਪਿਛਲੇ ਜਨਮ ਦੇ ਬ੍ਰਾਹਮਣ ਸੀ। ਤੇ ਭਗਤ ਰਾਮਾਨੰਦ ਜੀ ਜਿਹੜੇ ਕਿ ਆਪ ਬ੍ਰਾਹਮਣ ਕੁਲ ਚੋਂ ਨੇ, ਉਹਨਾਂ ਦੇ ਉਹ ਚੇਲੇ ਸੀ। ਇਹ ਗੱਲ ਜਚਾਉਣ ਦਾ, ਇਹ ਗੱਲ ਬਣਾਉਣ ਦਾ ਟਕਵਾਂਜਾ ਝੂਠੀ ਕਹਾਣੀ ਘੜ ਲਈ ਉਹਨਾਂ ਨੇ। ਐਵੇਂ ਹੀ ਇੱਕ ਕਹਾਣੀ ਤੋਰਤੀ ਕਿ ਜਿਹੜਾ ਕੋਈ ਬੰਦਾ, ਕੋਈ ਸਿੱਖ, ਕੋਈ ਸ਼ਰਧਾਲੂ ਰਾਤ ਕੱਟਣ ਲਈ ਆਇਆ ਤੇ ਉਹਨੇ ਭਗਤ ਕਬੀਰ ਜੀ ਨੇ ਪੁੱਛ ਲਿਆ, ਭਗਤ ਕਬੀਰ ਜੀ ਨੂੰ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ ਆ? ਭਗਤ ਕਬੀਰ ਜੀ ਕਹਿੰਦੇ ਜੀ ਹਮਰਾ ਤੋਂ ਕੋਈ ਗੁਰੂ ਨਹੀਂ। ਉਹ ਕਹਿੰਦਾ ਵੀ ਠੀਕ ਆ, ਫਿਰ ਤੂੰ, ਮੈਂ ਤੇ ਤੋਂ ਬੇਗੁਰੇ ਤੋਂ ਨਹੀਂ ਕੁਝ ਖਾ ਪੀ ਸਕਦਾ। ਤੇ ਉਹ ਕਹਿੰਦੇ ਜੀ ਅਗਲੇ ਦਿਨ ਉਹਨੇ ਮਿਥ ਲਿਆ ਕਿ ਮੈਂ ਫਿਰ ਹੁਣ ਭਗਤ ਰਾਮਾਨੰਦ ਜੀ ਨੂੰ ਗੁਰੂ ਬਣਾਉਂਗਾ, ਪਰ ਕਹਿੰਦਾ ਵੀ ਉਹ ਤਾਂ ਉੱਚੀ ਜਾਤ ਦਾ ਤੇ ਮੈਂ ਨੀਵੀਂ ਜਾਤ ਦਾ, ਉਹਨੇ ਤਾਂ ਫਿਰ ਮੈਨੂੰ ਬਣਾਉਣਾ ਨਹੀਂ ਆਪਦਾ ਚੇਲਾ। ਕਹਿੰਦੇ ਜੀ ਉਹ ਰਾਹ 'ਚ ਪੌੜੀਆਂ 'ਚ ਪੈ ਗਿਆ ਤੇ ਉਹਨਾਂ ਨੂੰ ਪਤਾ ਸੀਗਾ ਭਗਤ ਕਬੀਰ ਜੀ ਨੂੰ ਵੀ ਜਦੋਂ ਇੱਥੋਂ ਦੀ ਭਗਤ ਰਾਮਾਨੰਦ ਜੀ ਲੰਘਣਗੇ, ਨਹਾਉਣ ਧੋਣ ਸਵੇਰੋਂ ਸਾਧਰੋਂ ਗੰਗਾ ਤੇ ਜਾਂਦੇ ਆ, ਤੇ ਫਿਰ ਇੱਥੇ ਉਹ ਕਹਿੰਦੇ ਜਦੋਂ ਪੈਰ ਦੀ ਠੋਕਰ ਵੱਜੀ ਤੇ ਉਹਨਾਂ ਨੇ ਕਿਹਾ ਉੱਠੋ ਭਗਤਾ ਰਾਮ ਰਾਮ ਕਹਿ। ਤੇ ਕਹਿੰਦੇ ਜੀ ਉਦੋਂ ਬਾਅਦ 'ਚ ਉਹ ਜਦੋਂ ਕੋਈ ਪੁੱਛਿਆ ਕਰੇ ਤੇ ਕਹਿੰਦਾ ਕਰਨ ਕਬੀਰ ਜੀ ਕਿ ਮੇਰੇ ਤਾਂ ਰਾਮਾਨੰਦ ਜੀ ਗੁਰੂ ਆ। ਤੇ ਰਾਮਾਨੰਦ ਜੀ ਨੂੰ ਪਤਾ ਲੱਗਿਆ, ਲੋਕਾਂ ਨੇ ਕਿਹਾ ਵੀ ਤੂੰ ਨੀਵੀਂ ਜਾਤ ਦੇ ਜਲਾਹੇ ਨੂੰ ਕਿਵੇਂ ਬਣਾ ਲਿਆ। ਤੇ ਉਹ ਕਹਿੰਦੇ ਵੀ ਦੱਸੋ ਭਾਈ ਤੁਸੀਂ ਕਬੀਰ ਜੀ ਇਹ ਕੀ ਕਹਿੰਦੇ ਹੋ? ਉਹ ਕਹਿੰਦਾ ਉਦੋਂ ਤੁਸੀਂ ਉੱਥੇ ਮੈਂ ਪੌੜੀਆਂ 'ਚ ਪਿਆ ਸੀਗਾ, ਤੁਸੀਂ ਮੈਨੂੰ ਕਿਹਾ ਨਹੀਂ ਤੇ ਮੈਂ ਤਾਂ ਤੁਹਾਨੂੰ ਉਦੋਂ ਦਾ ਆਪਦਾ ਗੁਰੂ ਮੰਨਦਾ। ਇਹ ਹੁਣ ਸਾਰੀ ਜਿਹੜੀ ਲਫੰਡਰੀ ਜੀ ਝੂਠੀ ਜੀ ਕਹਾਣੀ ਹੈ, ਇਹਦੇ ਵਿੱਚ ਨਾ ਤਾਂ ਕਦੇ ਭਗਤ ਕਬੀਰ ਜੀ ਨੇ ਇਹ ਗੱਲ ਕਹੀ ਆ ਤੇ ਨਾ ਭਗਤ ਰਾਮਾਨੰਦ ਜੀ ਨੇ ਗੱਲ ਕਹੀ ਆ। ਪਰ ਇਹ ਕਥਾ ਜਿਹੜੀ ਆ ਭਗਤ ਰਾਮਾਨੰਦ ਜੀ ਦੇ ਵੀ ਕਿਰਦਾਰ, ਆਚਾਰ ਤੇ ਵਿਹਾਰ ਨਾਲ ਕਿਸੇ ਵੀ ਤਰੀਕੇ ਨਾਲ ਸੂਟ ਨਹੀਂ ਕਰਦੀ, ਮਿਲਦੀ ਨਹੀਂ ਹੈਗੀ। ਉਹਨਾਂ ਨੂੰ ਤਾਂ ਕੁੱਤਿਆਂ 'ਚੋਂ ਰੱਬ ਦਿਖਦਾ ਸੀ। ਉਹ ਕਿਵੇਂ ਕਹਿ ਸਕਦੇ ਆ ਕਿ ਮੈਂ ਕਬੀਰ ਜੀ ਨੂੰ ਜਾਂ ਕਿਸੇ ਨੂੰ ਵੀ ਹੋਰ ਨੀਵੀਂ ਜਾਤ ਦਾ ਹੋਣ ਕਰਕੇ ਉਹਦਾ ਉਸਤਾਦ ਨਹੀਂ ਜਾਂ ਗੁਰੂ ਨਹੀਂ ਬਣਨਾ? ਇਹ ਗੱਲ ਹੋ ਹੀ ਨਹੀਂ ਸਕਦੀ। ਤੇ ਭਗਤ ਕਬੀਰ ਜੀ ਵੀ ਇੰਨੇ ਕਿੰਨੇ ਕੁ ਮਰੇ ਫਿਰਦੇ ਹੋਣ ਵੀ ਜਾ ਕੇ ਉਹਦੇ ਪੌੜੀਆਂ 'ਚ ਪੈਣ, ਉਹ ਤਾਂ ਵੈਸੇ ਹੀ ਉਹਨਾਂ ਨੂੰ ਜਾ ਕੇ ਮਿਲ ਸਕਦੇ ਸੀ। ਪਰ ਭਗਤ ਕਬੀਰ ਜੀ ਨੂੰ, ਭਗਤ ਰਾਮਾਨੰਦ ਜੀ ਨੂੰ, ਭਗਤ ਰਵਿਦਾਸ ਜੀ ਨੂੰ, ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਮਿਲਿਆ, ਉਹ ਐਵੇਂ ਨਹੀਂ ਮਿਲਿਆ। ਪਰ ਇਹ ਗੱਲਾਂ ਤਾਂ ਅਸੀਂ ਕਰ ਰਹੇ ਹਾਂ ਕਿ ਸਾਡੀ ਕੌਮ ਦੇ ਬਹੁਤੇ ਪ੍ਰਚਾਰਕ ਤੇ ਹੋਰ ਲੰਡੂ ਲਾਣਾ ਬਾਹਮਣਾਂ ਦੀਆਂ ਤੋਰੀਆਂ ਕਹਾਣੀਆਂ ਹੀ ਸੁਣਾਈ ਜਾਂਦਾ, ਜਿਨ੍ਹਾਂ ਦੇ ਰਾਹੀਂ ਹਰ ਇੱਕ ਜਿਹੜਾ ਧਰਤੀ ਉੱਤੇ ਕਿਸੇ ਵੀ ਤਰੀਕੇ ਨਾਲ ਪ੍ਰਵਾਨ ਹੋਇਆ ਹੈ ਸ਼ਖਸ ਆ ਜਾਂ ਸ਼ਖਸੀਅਤ ਆ ਜਾਂ ਗੁਰੂ ਪੈਗੰਬਰ, ਉਹਨੂੰ ਜਾਂ ਤਾਂ ਕਹਿੰਦੇ ਬਾਹਮਣ ਬਣਾ ਲਓ ਜਾਂ ਬਾਹਮਣ ਦਾ ਚੇਲਾ ਬਣਾ ਲਓ। ਇਸੇ ਤਰੀਕੇ ਨਾਲ ਆਹ ਕਹਾਣੀ ਘੜਦੀ ਕਿ ਅੰਮ੍ਰਿਤਸਰ ਨੂੰ ਇਹ ਸਿੱਖ ਬਹੁਤਾ ਮੰਨਦੇ ਆ, ਦੁਨੀਆ ਭਰ ਦੇ ਵਿੱਚ ਬਹੁਤ ਵੱਡੀ ਮਾਨਤਾ ਆ, ਤੇ ਚੁੱਪ ਕਰਕੇ ਇੱਕ ਕਹਾਣੀ ਝੂਠੀ ਸੱਚੀ ਜੀ ਘੜ ਕੇ ਇਹਦੇ ਨਾਲ ਜੋੜ ਦੋ ਵੀ ਇੱਥੇ ਤਾਂ ਜੀ ਲਵ ਕੁਸ਼ ਵੇਲੇ ਅੰਮ੍ਰਿਤ ਦਾ ਘੜਾ ਦੱਬਿਆ ਸੀ। ਹੁਣ ਇਹੋ ਜਿਹੀਆਂ ਕਥਾ ਕਹਾਣੀਆਂ ਦਾ ਸਿੱਖ ਕਿਹੜੇ ਹਿਸਾਬ ਨਾਲ ਤੇ ਕਿਵੇਂ ਉਹਦਾ ਵਿਰੋਧ ਕਰਨ ਜੀ? ਸਾਡੀ ਤਾਂ ਜਿੰਨੀ ਵੱਡੀ ਆ ਸ਼ਖਸੀਅਤ ਹੁੰਦੀ ਆ ਧਰਮ ਦੀ, ਉਹ ਇਹ ਗਪੌੜੇ ਸੁਣਾਉਣ ਲੱਗੀ ਹੁੰਦੀ ਹੈ। ਤੇ ਜੇ ਕੋਈ ਵਿਰੋਧ ਕਰਦਾ ਉਹਨੂੰ ਕਹਿੰਦੇ ਕਾਮਰੇਡ ਆ, ਉਹਨੂੰ ਕਹਿੰਦੇ ਮਿਸ਼ਨਰੀ ਹੈ। ਸੱਚਾਈ ਇਹ ਆ ਕਿ ਸਿੱਖੀ ਦਾ ਹਿੰਦੂਕਰਨ ਤੇ ਹਿੰਦੀਕਰਨ ਕਰਨ ਵਾਲਾ ਪ੍ਰੋਜੈਕਟ ਜਿਹੜਾ ਉਹ ਬਹੁਤ ਲੰਮੇ ਅਰਸੇ ਤੋਂ ਚੱਲ ਰਿਹਾ। ਹਜ਼ਾਰਾਂ ਇਹੋ ਜਿਹੇ ਗਪੌੜੇ ਸਾਡੀ ਕੌਮ 'ਚ ਚੱਲ ਰਹੇ ਨੇ। ਇੱਕ ਚੱਲ ਰਿਹਾ ਕਹਿੰਦੇ ਜੀ ਜੇਕਰ ਕੋਈ ਬੰਦਾ ਬਾਂਹ ਜਿਹੜੀ ਆ ਉਹ ਤੇਲ ਨਾਲ ਲਵੇੜ ਲਵੇ, ਫਿਰ ਤਿਲਾਂ ਨਾਲ ਭਰੀ ਬੋਰੀ ਦੇ ਵਿੱਚ ਉਹ ਬਾਂਹ ਤੁੰਨ ਦਿਓ, ਤੇ ਜਿੰਨੇ ਤਿਲ ਬਾਂਹ ਨੂੰ ਲੱਗ ਜਾਣ ਤੇਲ ਨਾਲ ਲਿਬੜੀ ਬਾਂਹ, ਓਨੀਆਂ ਸੌਹਾਂ ਜੇਕਰ ਕੋਈ ਮੁਸਲਮਾਨ ਖਾਵੇ ਤਾਂ ਵੀ ਉਹਦਾ ਯਕੀਨ ਨਹੀਂ ਕਰਨਾ। ਹੁਣ ਇਹ ਗੱਲ ਕਹਿੰਦੇ ਜੀ 10ਵੇਂ ਪਾਤਸ਼ਾਹ ਨੇ ਕਹੀ ਹੈ। 10ਵੇਂ ਪਾਤਸ਼ਾਹ ਨੇ ਇਹ ਗੱਲ ਕਦੋਂ ਕਹੀ ਹੋਣੀ ਆ? ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਜੰਗਾਂ, ਜੁੱਧਾਂ ਉਦੋਂ ਬਾਅਦ ਹੀ ਕਹੀ ਹੋਣੀਆਂ, ਖਦਰਾਣੇ ਵਾਲੀ ਜੰਗ ਤੋਂ ਬਾਅਦ। ਪਰ ਸਾਡੇ ਤਾਂ ਸਾਹਮਣੇ ਇਤਿਹਾਸ ਹੀ ਕੁਝ ਹੋਰ ਆ। ਸਾਡੇ ਸਾਹਮਣੇ ਇਤਿਹਾਸ ਇਹ ਆ ਕਿ 9ਵੇਂ ਪਾਤਸ਼ਾਹ ਨੂੰ, ਆਪਣੇ ਪਿਤਾ ਜੀ ਨੂੰ, ਕਲਗੀਧਰ ਪਾਤਸ਼ਾਹ 9 ਸਾਲ ਦੀ ਉਮਰ 'ਚ ਪੰਡਤਾਂ ਦੀ, ਹਿੰਦੂਆਂ ਦੀ ਤਿਲਕ ਜਨੇਊ ਦੀ ਰਾਖੀ ਲਈ ਭੇਜਦੇ ਆ ਔਰੰਗਜ਼ੇਬ ਦੇ। ਉੱਥੇ ਫਿਰ ਉਹ ਸ਼ਹਾਦਤ ਹੋ। ਉਸ ਤੋਂ ਬਾਅਦ ਵਿੱਚ ਪੈਰ ਪੈਰ ਦੇ ਉੱਤੇ 10ਵੇਂ ਪਾਤਸ਼ਾਹ ਨੂੰ ਇਹ ਜਿਹੜੇ ਤੰਗ ਕਰਦੇ ਆ, ਕੌਣ ਕਰਦੇ ਆ? 22 ਧਾਰ ਦੇ ਪਹਾੜੀ ਰਾਜੇ
ਹਿੰਦੂ ਰਾਜੇ ਬਹੁਤ ਤੰਗ ਕਰਦੇ ਆ, ਬਹੁਤ ਪਰੇਸ਼ਾਨ ਕਰ ਦਿੰਦੇ ਆ। ਜਿੰਨੀਆਂ ਜੰਗਾਂ ਹੋਈਆਂ 13-14, ਉਹ ਸਾਰੀਆਂ ਜਿਹੜੀਆਂ ਨੇ ਉਹ ਹਿੰਦੂਆਂ ਨਾਲ ਲੜਨੀਆਂ ਪਈਆਂ, ਪਹਾੜੀ ਰਾਜਿਆਂ ਨਾਲ ਲੜਨੀਆਂ ਪਈਆਂ, 10ਵੇਂ ਪਾਤਸ਼ਾਹ ਨੂੰ। ਜਿਨ੍ਹਾਂ ਨਾਲ ਜੰਗਾਂ ਹੋਈਆਂ, ਜਿਨ੍ਹਾਂ ਨੇ ਤੰਗ ਕੀਤਾ, ਉਹਨਾਂ ਹਿੰਦੂਆਂ ਬਾਰੇ ਜੇ 10ਵੇਂ ਪਾਤਸ਼ਾਹ ਕਹਿਣ ਵੀ ਇਹਨਾਂ ਤੇ ਯਕੀਨ ਨਾ ਕਰਿਓ ਤਾਂ ਗੱਲ ਪੱਲੇ ਪੈਂਦੀ ਆ। ਤੇ ਇਹਨਾਂ ਨਾਲ ਜਿਹੜੀ ਜੰਗ ਹੋਈ ਆ ਉਹਦੇ ਬਾਰੇ ਤਾਂ ਸਾਰਿਆਂ ਨੂੰ ਹੀ ਪਤਾ ਵੀ ਪਹਾੜੀ ਰਾਜਿਆਂ ਨੇ ਸੂਬਾ ਸਰਹੰਦ ਨੂੰ ਤੇ ਮੁਗਲ ਦਰਬਾਰ ਨੂੰ ਖੁਦ ਕਿਹਾ ਕਿ ਅਸੀਂ ਖਰਚਾ ਵਰਚਾ ਕਰਾਂਗੇ। ਇਹ ਗੱਲ ਕਿਵੇਂ ਭੁੱਲੀ ਜਾ ਸਕਦੀ ਹੈ ਕਿ ਜਿਹੜੇ ਕੁਰਾਨ ਸ਼ਰੀਫ ਉੱਤੇ ਕਸਮਾਂ ਲਿਖ ਕੇ ਕਹਿੰਦੇ ਭੇਜੀਆਂ ਅਨੰਦਪੁਰ ਦੇ ਕਿਲੇ ਵਿੱਚ ਵੀ ਤੁਸੀਂ ਜੇ ਕਿਲਾ ਛੱਡ ਜਾਓ ਅਸੀਂ ਕੁਝ ਨਹੀਂ ਕਵਾਂਗੇ, ਤੇ ਇਹ ਤਾਂ ਗੱਲ ਇਤਿਹਾਸ ਵਿੱਚ ਨਾਲ ਹੀ ਦਰਜ ਆ ਵੀ ਆਟੇ ਦੀਆਂ ਗਊਆਂ ਬਣਾ ਕੇ ਹਿੰਦੂਆਂ ਨੇ ਪਹਾੜੀ ਰਾਜਿਆਂ ਨੇ ਭੇਜੀਆਂ ਸੀ। ਹੁਣ ਉਹ ਜੰਗ ਅਨੰਦਪੁਰ ਦੇ ਕਿਲੇ ਦੇ ਘੇਰੇ ਤੋਂ ਸ਼ੁਰੂ ਹੋਈ, ਪਰਿਵਾਰ ਵਿਛੋੜੇ, ਸਰਸੇ ਨਦੀ ਦੇ ਕੰਢੇ ਜੰਗ ਹੋਈ, ਫਿਰ ਚਮਕੌਰ ਵਿੱਚ ਹੋਈ, ਫਿਰ ਖਦਰਾਣੇ ਦੀ ਢਾਬ ਤੇ ਜਾ ਕੇ ਇਹ ਸਾਰਾ ਐਂਡ ਹੋ ਜਾਂਦਾ। ਹੁਣ ਇਸ ਸਾਰੇ ਮਾਹੌਲ ਦੇ ਵਿੱਚ ਕਦੋਂ ਕਿਹੜਾ ਮੋੜ ਆਉਂਦਾ ਜਦੋਂ 10ਵੇਂ ਪਾਤਸ਼ਾਹ ਜਿਹੜੀ ਇਹੋ ਜਿਹੀ ਗੱਲ ਕਹਿਣ ਕਿ ਤੇਲ ਮੁਸਲਮਾਨ ਤੇਲਾਂ ਦੀ ਬੋਰੀ, ਕਿਉਂਕਿ ਸਭ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਛੱਤੇਆਣੇ ਪਿੰਡ ਦੇ ਵਿੱਚ ਇਬਰਾਹਿਮ ਸ਼ਾਹ ਨਾਂ ਦੇ ਇੱਕ ਮੁਸਲਮਾਨ ਨੂੰ ਸਿੰਘ ਸਜਾਇਆ। ਜੇ ਇੰਨੇ ਹੀ ਮੁਸਲਮਾਨ ਮਾੜੇ ਲੱਗਦੇ ਸੀ ਫਿਰ ਗੁਰੂ ਪਾਤਸ਼ਾਹ ਨੇ ਉਹਨੂੰ ਕਾਹਤੋਂ ਅੰਮ੍ਰਿਤ ਛਕਾਇਆ। ਸੋ ਇਹੋ ਜੀਆਂ ਕਥਾ ਕਹਾਣੀਆਂ, ਇਹੋ ਜੀਆਂ ਗੱਪਾਂ ਹਿੰਦੂ ਜੋੜਦੇ ਆ, ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕਰ ਰਹੇ ਨੇ। ਆਪਾਂ ਨੂੰ ਅੱਖਾਂ ਖੋਲ ਕੇ ਤੇ ਅੱਖਾਂ ਮੀਚ ਕੇ ਦੋਨੇ ਪੱਖਾਂ ਤੋਂ ਆਪਣੇ ਕੌਮ ਦੇ ਬਾਰੇ, ਧਰਮ ਦੇ ਬਾਰੇ ਪੜ੍ਹਨਾ ਸੁਣਨਾ ਪਊਗਾ, ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਸਾਡੇ ਉੱਤੇ ਅੱਜ ਹਮਲੇ ਕੌਣ ਕਰ ਰਿਹਾ। ਇਹ ਹਮਲੇ ਹਿੰਦੂ ਕਰ ਰਿਹਾ। AI ਉਹਨਾਂ ਨੂੰ ਨਵਾਂ ਹਥਿਆਰ ਮਿਲਿਆ। ਆਓ ਗੱਜ ਵੱਜ ਕੇ ਇਹਨਾਂ ਹਮਲਿਆਂ ਨੂੰ ਸਮਝੀਏ ਤੇ ਸਾਹਮਣਾ ਕਰੀਏ ਤਾਂ ਕਿ ਖਾਲਸੇ ਅਤੇ ਖਾਲਿਸਤਾਨ ਦੀ ਜੰਗ ਨੂੰ ਅੱਗੇ ਤੋਰਿਆ ਜਾ ਸਕੇ। ਸਮਾਪਤੀ ਹੈ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।